ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ, ਜਿਸ ਦੇ ਵਿੱਚ ਅਮਰੀਕਾ ਅਤੇ ਵਰਲਡ ਦੀਆਂ ਜਿਹੜੀਆਂ ਆ ਉਹ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਆਈਫੋਨ ਅਤੇ ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਤੁਹਾਡੇ ਲਈ ਅਸੀਂ ਹੁਣ ਅਪ੍ਰੈਲ 14 ਦਾ ਮੰਗਲਵਾਰ ਦਾ ਸ਼ਾਮ ਦਾ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸਾਡਾ ਅੱਜ ਦਾ ਇਸ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕੈਲੀਫੋਰਨੀਆ ਦੇ ਵਿੱਚ ਜਿਹੜਾ COVID-19 ਕਰੋਨਾ ਵਾਇਰਸ ਦੇ ਕਰਕੇ ਤੁਹਾਡੀ ਜੋਬ ਚਲ ਗਈ ਹੈ ਅਤੇ ਜੋਬ ਦੇ ਕਰਕੇ ਤੁਹਾਡੀ ਨੌਕਰੀ ਜਿਹੜੀ ਗਈ ਹੈ ਅਤੇ ਉਸ ਦੇ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਬੰਦ ਹੋ ਗਈ ਆ, ਅਤੇ ਜਾਂ ਤੁਹਾਡੀ ਤਨਖਾਹ ਘਟੀ ਆ ਅਤੇ ਤੁਸੀਂ ਮੈਡੀਕਲ ਦੇ ਲਈ ਅਪਲਾਈ ਕਰਨਾ ਹੈ ਜਾਂ ਆਪਣੇ ਪਲਾਨ ਦੇ ਵਿੱਚ ਚੇਂਜ ਕਰਨਾ ਆ, ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਸਤਨਾਮ ਸਿੰਘ ਯੂਨੀਵਰਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ ਅਤੇ ਉੱਪਲ ਡਿਜੀਟਲ ਸਟੂਡੀਓ ਵਾਲੇ ਯੂਨੀਵਰਸਿਟੀ ਤੋਂ, ਜਿਹੜੇ ਕਿ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਦੇ ਹਨ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਉੱਪਲ ਡਿਜੀਟਲ ਸਟੂਡੀਓ ਦੇ ਜਸਵਿੰਦਰ ਸਿੰਘ ਉੱਪਲ 5302182360 530-218-2360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਖਬਰਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਸਾਰੇ ਹੀ ਜਿੰਨੇ ਆਪਣੇ ਸਰੋਤੇ ਸੁਣ ਰਹੇ ਆ, ਖਾਲਸੇ ਦੇ ਜਨਮ ਦਿਨ ਦੀਆਂ ਅਤੇ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਆਈਏ ਅੱਜ ਦੀਆਂ ਖਬਰਾਂ ਵੱਲ। ਸਭ ਤੋਂ ਜਿਹੜੀ ਪਹਿਲੀ ਖਬਰ ਆ ਰਹੀ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ WHO, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੰਡਿੰਗ ਦੇਣੀ ਆ ਉਹ ਬੰਦ ਕਰ ਦਿੱਤੀ ਆ। ਉਹ ਕਹਿੰਦੇ ਪਈ ਅਸੀਂ ਹੁਣ 60 ਤੋਂ 90 ਦਿਨਾਂ ਦੇ ਵਿੱਚ ਇਨਵੈਸਟੀਗੇਟ ਕਰਾਂਗੇ, ਸੋਚਾਂਗੇ ਵੀ ਕੀ ਅੱਗੇ ਕਰਨਾ ਹੈਗਾ ਆ। ਪਿਛਲੇ ਕਾਫੀ ਦਿਨਾਂ ਤੋਂ WHO ਅਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਸ਼ਮਕਸ਼ ਚੱਲ ਰਹੀ ਸੀ ਪਈ। ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਆ ਵੀ WHO ਨੇ ਮਿਸਮੈਨੇਜਮੈਂਟ ਕੀਤੀ ਹੈਗੀ ਆ ਅਤੇ ਚਾਈਨਾ ਨੂੰ ਜਿਹੜਾ ਕਵਰ ਅਪ ਕੀਤਾ ਹੈਗਾ ਆ। ਕਹਿੰਦੇ ਪਈ ਸਾਨੂੰ ਰਾਈਟ ਟਾਈਮ 'ਤੇ ਪੂਰੇ ਦੁਨੀਆ ਦੇ ਮੁਲਕਾਂ ਨੂੰ ਨਹੀਂ ਦੱਸਿਆ ਵੀ ਚਾਈਨਾ ਤੋਂ ਜਿਹੜੀਆਂ ਫਲਾਈਟਾਂ ਆਉਣੀਆਂ ਆ ਉਹਨਾਂ ਨੂੰ ਇਮੀਡੀਏਟਲੀ ਬੰਦ ਕਰਨਾ ਚਾਹੀਦਾ ਸੀ। ਸਰੋਤਿਆਂ ਨੂੰ ਦੱਸਦੀ ਜਾਈਏ, ਇਹ ਜਿਹੜੀ WHO ਆ 1948 ਦੇ ਵਿੱਚ ਜਿਹੜੀ ਫਾਰਮ ਹੋਈ ਸੀ। ਇੱਕ ਤਰ੍ਹਾਂ ਦੇ ਨਾਲ UN ਦਾ ਹੀ ਇਹ ਯੂਨਾਈਟਿਡ ਨੇਸ਼ਨ ਦਾ ਹੀ ਵਿੰਗ ਹੈਗਾ, ਅਤੇ ਹਰ ਸਾਲ US ਗਵਰਨਮੈਂਟ ਜਿਹੜੀ ਆ ਉਹ 400 ਤੋਂ ਲੈ ਕੇ $500 ਮਿਲੀਅਨ ਤੱਕ ਦਿੰਦੀ ਹੈਗੀ ਆ, ਜਦ ਕਿ ਚਾਈਨਾ ਜਿਹੜਾ ਆ ਉਹ ਰਫਲੀ $40 ਮਿਲੀਅਨ ਦਿੰਦਾ ਆ। ਇਹ ਡਿਸੀਜ਼ਨ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਸ ਟਾਈਮ ਲਿਆ ਜਦੋਂ ਕੁਛ ਘੰਟੇ ਪਹਿਲਾਂ ਜਿਹੜੇ UK ਦੀ ਗਵਰਨਮੈਂਟ ਆ ਉਹਨਾਂ ਨੇ £65 ਮਿਲੀਅਨ ਜਿਹੜਾ ਆ WHO ਨੂੰ ਐਡੀਸ਼ਨਲ ਅਨਾਊਂਸ ਕੀਤਾ ਹੈਗਾ। ਜੀ ਬਿਲਕੁਲ। ਕੱਲ੍ਹ ਜਿਹੜੇ WHO ਦੇ ਡਾਕਟਰ ਟੈਡਰੋਸ ਸੀ ਉਹ ਕਹਿ ਰਹੇ ਸੀ ਕਿ ਵੀ ਮੈਨੂੰ ਉਮੀਦ ਆ ਵੀ ਜਿਹੜੇ US ਦੇ ਦੁਆਰਾ ਜਿਹੜੀ ਫੰਡਿੰਗ ਆ ਉਹ ਸਾਨੂੰ ਜਿਹੜੀ ਉਹ ਮਿਲਦੀ ਰਹੂਗੀ, ਪਰ ਅੱਜ ਰਾਸ਼ਟਰਪਤੀ ਟਰੰਪ ਨੇ ਇਸ ਨੂੰ ਇੱਕ ਹਿਸਾਬ ਦੇ ਨਾਲ ਜਾਂਚ ਦੇ ਉੱਤੇ ਆਧਾਰਿਤ ਕਰ ਦਿੱਤਾ ਵੀ ਜਾਂਚ ਤੋਂ ਬਾਅਦ ਦੇ ਵਿੱਚ ਅਸੀਂ ਫੈਸਲਾ ਲਵਾਂਗੇ। ਜਿਹੜੀ ਪੈਂਡੈਮਿਕ ਦੀ ਜਿਹੜੀ ਮਿਸਮੈਨੇਜਮੈਂਟ ਜਿਹੜੀ ਕਹਿੰਦੇ ਉਹਨਾਂ ਨੇ ਆਖਿਆ ਆ ਵੀ ਇਹ ਕੀਤੀ ਆ, ਵੀ ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਫੈਸਲਾ ਲਵਾਂਗੇ ਦੁਬਾਰਾ ਇਹਨਾਂ ਨੂੰ ਫੰਡਿੰਗ ਦਿੱਤੀ ਜਾਊਗੀ ਜਾਂ ਨਹੀਂ। WHO ਦਾ ਜਿਹੜਾ ਕ੍ਰਿਟਿਸਿਜ਼ਮ ਇਸ ਲਈ ਵੀ ਹੋ ਰਿਹਾ ਆ ਕਿਉਂਕਿ ਇਹਨਾਂ ਦਾ ਕਾਫੀ ਸਲੋ ਰਿਸਪੌਂਸ ਜਿਹੜਾ ਰਿਹਾ ਸੀ ਆਊਟਬ੍ਰੇਕ ਨੂੰ ਲੈ ਕੇ ਵੂਹਾਨ ਤੋਂ, ਜਿਸ ਤੋਂ ਬਾਅਦ ਦੇ ਵਿੱਚ ਜਨਵਰੀ ਦੇ ਅਖੀਰ ਦੇ ਵਿੱਚ ਜਾ ਕੇ ਇਹਨਾਂ ਨੇ ਇਸ ਨੂੰ ਗਲੋਬਲ ਹੈਲਥ ਐਮਰਜੈਂਸੀ ਜਿਹੜਾ ਆ ਉਹ ਘੋਸ਼ਿਤ ਕੀਤਾ ਸੀਗਾ। ਅਤੇ ਉਹ ਐਮਰਜੈਂਸੀ ਘੋਸ਼ਿਤ ਹੋਣ ਤੋਂ ਬਾਅਦ ਦੇ ਵਿੱਚ ਉੱਦਾਂ ਸਾਡੇ ਜਿਹੜੇ ਮੁਲਕ ਦੇ ਰਾਸ਼ਟਰਪਤੀ ਉਹਨਾਂ ਨੇ ਵੀ ਇਹਨੂੰ ਫਲੂ ਹੀ ਜਿਹੜਾ ਉਹ ਆਖਦੇ ਰਹੇ ਸੀ। ਪਹਿਲਾਂ ਉਹਨਾਂ ਨੇ ਨਹੀਂ ਸੀਰੀਅਸ ਲਿਆ ਅਤੇ ਫਿਰ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਨਹੀਂ ਸੀਰੀਅਸ ਲਿਆ। ਹੁਣ ਕਹਿਣ ਵਾਲੇ ਤਾਂ ਇਹ ਵੀ ਕਹਿਣਗੇ ਵੀ ਹੁਣ ਜਿਹੜੇ ਟਰੰਪ ਹੁਣ ਆਇਆ ਉਹਨਾਂ ਦੀ ਵੀ ਜਿਹੜੀ ਫੰਡਿੰਗ ਆ ਉਹ ਰੋਕਣੀ ਚਾਹੀਦੀ ਆ। ਸੋ ਪਰ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਕੀ ਹੁੰਦਾ ਆ। ਪਰ ਰਾਸ਼ਟਰਪਤੀ ਟਰੰਪ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਆਈ ਡੂ ਨਾਟ ਟੇਕ ਦਾ ਰਿਸਪੋਂਸੀਬਿਲਿਟੀ। ਸੋ ਆਪਣੀ ਜ਼ਿੰਮੇਵਾਰੀ ਤੋਂ ਪਹਿਲਾਂ ਹੀ ਉਹਨਾਂ ਨੇ ਹੱਥ ਪਿੱਛੇ ਖਿੱਚੇ ਹੋਏ ਨੇ ਜੀ। ਅਗਲੀ ਖਬਰ ਜਿਹੜੀ ਆ ਸਾਡੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜਿਹੜੇ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਦੱਸਿਆ ਹੈਗਾ
ਭਈ ਜਿਹੜੀ ਸਟੇਟ ਦੇ ਵਿੱਚ ਇਕੋਨਮੀ ਦੇ ਲਈ ਜਿਹੜੇ ਬਿਜ਼ਨੈਸਿਸ ਜਿਹੜੇ ਖੋਲ੍ਹਣੇ ਹੈਗੇ ਆ ਉਹ ਆਉਣ ਵਾਲੇ ਸਮੇਂ 'ਚ ਸੋਚ ਕੇ ਕਹਿੰਦੇ ਖੋਲ੍ਹੇ ਜਾਊਗੇ। ਸਾਇੰਸ ਅਤੇ ਪਬਲਿਕ ਹੈਲਥ ਨੂੰ ਕਹਿੰਦੇ ਪ੍ਰਾਇਓਰਟੀ 'ਤੇ ਰੱਖਿਆ ਜਾਊਗਾ। ਉਹਦੇ ਰਾਹੀਂ ਜੋ ਵੀ ਉਹ ਗਾਈਡ ਹੋਊਗੀ ਉਹ ਕਰਾਂਗੇ, ਨਾ ਕਿ ਪੋਲੀਟਿਕਸ ਪੁਆਇੰਟ ਆਫ ਵਿਊ ਤੋਂ। ਸਰੋਤਿਆਂ ਨੂੰ ਦੱਸਦੀ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜਾ ਸ਼ੈਲਟਰ ਇਨ ਪਲੇਸ ਮਈ 3 ਤੱਕ ਹੈਗਾ ਸਟੇਟ ਵਾਈਜ਼, ਅਤੇ ਲਾਸ ਐਂਜਲਸ ਦੇ ਵਿੱਚ ਜਿਹੜਾ ਆ ਇਹ ਮਈ 15 ਤੱਕ ਹੈਗਾ ਆ। ਜੀ ਬਿਲਕੁਲ। ਸੋ ਉਹਨਾਂ ਨੇ 6 ਪੁਆਇੰਟ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਬਾਬਤ ਜਿਹੜੇ ਉਹ ਰੱਖੇ ਨੇ ਵੀ ਕੀ ਕੁਛ ਜਿਹੜਾ ਆਪਾਂ ਉਹ ਕਰਾਂਗੇ। ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਜਿਹੜੀਆਂ ਆਪਣੀਆਂ ਗਵਾਂਢੀ ਸੂਬੇ ਜਿਹੜੇ ਹੈਗੇ ਓਰੇਗਨ ਅਤੇ ਵਾਸ਼ਿੰਗਟਨ ਦੇ ਨਾਲ ਮਿਲ ਕੇ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਟੀਮ ਬਣਾਈ ਆ ਅਤੇ ਆਪਾਂ ਮਿਲ ਕੇ ਕਹਿੰਦੇ ਵੀ ਇਕੱਠੀਆਂ ਜਿਹੜਾ ਇਸ ਨੂੰ ਖੋਲਾਂਗੇ। ਸੋ ਉਹਨਾਂ ਨੇ ਜਿਹੜੇ 6 ਪੁਆਇੰਟ ਇਸ ਦੇ ਵਿੱਚ ਆਖੇ, ਉਹ ਕਹਿੰਦੇ ਵੀ ਸਾਡੇ ਕੋਲ ਇਹ ਸਹੂਲਤ ਹੋਣੀ ਚਾਹੀਦੀ, ਐਬਿਲਿਟੀ ਹੋਣੀ ਚਾਹੀਦੀ ਆ ਵੀ ਅਸੀਂ ਆਪਣੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਬਚਾ ਸਕੀਏ ਅਤੇ ਉਹਨਾਂ ਨੂੰ ਉਹਦੇ ਉੱਤੇ ਨਿਗਰਾਨੀ ਰੱਖੀਏ, ਇੱਕ ਹਿਸਾਬ ਦੇ ਨਾਲ ਜਾ ਸਕੇ ਟੈਸਟਿੰਗ ਦੇ ਜ਼ਰੀਏ, ਅਤੇ ਇਹ ਮੇਕ ਸ਼ੋਰ ਕਰਨਾ ਆ ਵੀ ਜਿਹੜੀ ਟਰੇਸਿੰਗ ਆ ਉਹ ਹੋ ਸਕੇ ਵੀ ਕਿਹਨੂੰ ਕਿੱਥੋਂ ਕੀ ਕੁਛ ਹੋ ਰਿਹਾ, ਅਤੇ ਜੇ ਆਈਸੋਲੇਟ ਕਰਨਾ ਪਵੇ ਤਾਂ ਉਹ ਆਈਸੋਲੇਟ ਹੋ ਸਕੇ, ਅਤੇ ਜਿਹਨੂੰ ਸਪੋਰਟ ਦੀ ਜ਼ਰੂਰਤ ਹੋਵੇ ਉਸ ਨੂੰ ਜਿਹੜੀ ਉਹ ਸਪੋਰਟ ਕੀਤੀ ਜਾ ਸਕੇ ਜਿਨ੍ਹਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਹੋਇਆ ਆ ਅਤੇ ਜਾਂ ਉਹਨਾਂ ਨੂੰ ਐਕਸਪੋਜ਼ ਹੋਇਆ ਆ। ਅਤੇ ਦੂਜੀ ਚੀਜ਼ ਉਹਨਾਂ ਨੇ ਆਖੀ ਵੀ ਸਾਡੇ ਕੋਲ ਇਹ ਕਾਬਲੀਅਤ ਹੋਣੀ ਚਾਹੀਦੀ ਆ ਵੀ ਆਪਾਂ ਇਨਫੈਕਸ਼ਨ ਜਿਹੜੀ ਹੋ ਰਹੀ ਆ ਉਹਨਾਂ ਨੂੰ ਰੋਕੀਏ ਜਿਹੜੇ ਕਿ ਜ਼ਿਆਦਾ ਰਿਸਕ ਦੇ ਉੱਤੇ ਹੈਗੇ ਆ, ਵੀ ਉਹਨਾਂ ਨੂੰ ਕਿਤੇ ਸਵੀਅਰ ਕੇਸ ਆਫ ਕੋਵਿਡ-19 ਜਿਹੜਾ ਉਹ ਨਾ ਹੋਵੇ। ਅਤੇ ਕਹਿੰਦੇ ਵੀ ਸਾਡੇ ਹਸਪਤਾਲਾਂ ਦੇ ਵਿੱਚ ਵੀ ਇਹ ਕਾਬਲੀਅਤ ਹੋਣੀ ਚਾਹੀਦੀ ਆ ਵੀ ਉਹ ਜੇ ਕਿਤੇ ਅਚਾਨਕ ਕੇਸ ਵੱਧਦੇ ਨੇ ਉਹਨਾਂ ਨੂੰ ਉਹ ਜਿਹੜਾ ਸਹੀ ਤਰੀਕੇ ਦੇ ਨਾਲ ਨਜਿੱਠ ਸਕਣ। ਅਤੇ ਫਿਰ ਉਹਨਾਂ ਨੇ ਕਾਬਲੀਅਤ ਆਖੀ ਆ ਵੀ ਜਿਹੜਾ ਥੈਰਾਪਿਊਟਿਕਸ ਹੈਗੇ ਨੇ ਉਹਨਾਂ ਨੂੰ ਡਿਵੈਲਪ ਜਿਹੜਾ ਉਹ ਕੀਤਾ ਜਾ ਸਕੇ ਤਾਂ ਜੋ ਜੇ ਡਿਮਾਂਡ ਵੱਧਦੀ ਆ ਵੀ ਉਸ ਤਰੀਕੇ ਦੇ ਨਾਲ ਉਨੀ ਜਿਹੜੀ ਸਪਲਾਈ ਉਸ ਚੀਜ਼ ਦੀ ਹੋ ਸਕੇ। ਅਤੇ ਕਹਿੰਦੇ ਬਿਜ਼ਨਸਿਸ, ਸਕੂਲ, ਚਾਈਲਡ ਕੇਅਰ ਫੈਸਿਲਿਟੀਜ਼ ਜਿਹੜੇ ਆ ਉਹਨਾਂ ਦੀ ਐਬਿਲਿਟੀ ਜਿਹੜੀ ਆ ਉਹ ਵੀ ਚਾਹੀਦੀ ਆ ਜਿੱਥੇ ਕਿ ਫਿਜ਼ੀਕਲ ਡਿਸਟੈਂਸਿੰਗ ਹੋ ਸਕੇ। ਅਤੇ ਨਾਲ ਹੀ ਅਖੀਰ ਦੇ ਵਿੱਚ ਉਹਨਾਂ ਨੇ ਆਖਿਆ ਵੀ ਇਹ ਵੀ ਐਬਿਲਿਟੀ ਕਾਬਲੀਅਤ ਜਿਹੜੀ ਉਹ ਚਾਹੀਦੀ ਆ ਵੀ ਜਿਹੜੇ ਸਰਟਨ ਮੈਜਰਸ ਆ ਜੇ ਉਹਨਾਂ ਨੂੰ ਦੁਬਾਰਾ ਵੀ ਲਾਉਣਾ ਜਾਣਾ ਹੋਵੇ, ਦੁਬਾਰਾ ਲਾਉਣਾ ਪਿਆ ਜਾਵੇ ਤਾਂ ਉਸ ਦੀ ਸਾਡੇ ਕੋਲ ਕਾਬਲੀਅਤ ਹੋਣੀ ਚਾਹੀਦੀ ਹੈ, ਜਿੱਦਾਂ ਸਟੇ ਐਟ ਹੋਮ ਆਰਡਰਸ ਹੈਗੇ ਆ ਇਫ ਨੈਸੈਸਰੀ। ਕਹਿੰਦੇ ਵੀ ਜੇ ਸਾਰੇ ਦੇ ਸਾਰੇ 6 ਕੀ ਇੰਡੀਕੇਟਰ ਆਪਾਂ ਓਕੇ ਕਰਦੇ ਹਾਂ ਤਾਂ ਫਿਰ ਆਪਾਂ ਆਪਣੇ ਜਿਹੜੇ ਸੂਬੇ ਨੂੰ ਖੋਲ੍ਹਣ ਵੱਲ ਨੂੰ ਜਿਹੜਾ ਉਹ ਵੱਧ ਸਕਦੇ ਹਾਂ। ਉੱਦਾਂ ਜੇ ਦੇਖਿਆ ਜਾਵੇ ਰਾਈਟ ਨਾਓ ਹਸਪਤਾਲ ਅਤੇ ਹੈਲਥ ਕੇਅਰ ਸਿਸਟਮ ਕੈਲੀਫੋਰਨੀਆ ਦੇ ਵਿੱਚ ਮੁਲਕ ਦੇ ਹੋਰ ਕਈ ਸੂਬੇ ਜਿਹੜੇ ਜ਼ਿਆਦਾ ਪੀੜਤ ਨੇ ਉਹਨਾਂ ਦੇ ਨਾਲੋਂ ਬੈਟਰ ਆ। ICUs ਵੀ ਪੂਰੇ ਨੇ ਜਿੰਨੇ ਚਾਹੀਦੇ ਆ ਉਤੋਂ ਵੱਧ ਹੈਗੇ ਨੇ, ਵੈਂਟੀਲੇਟਰਸ ਵੀ ਜਿਹੜੇ ਉਹ ਹੈਗੇ ਨੇ, ਪਰ ਓਵਰਆਲ ਜਿੱਥੇ ਜ਼ਿਆਦਾ ਹੌਟ ਸਪੌਟ ਨੇ ਉੱਥੇ ਓਬਵੀਅਸਲੀ ਫਿਰ ਉਹ ਜ਼ਿਆਦਾ ਹੋ ਜਾਂਦਾ ਆ, ਪਰ ਓਵਰਆਲ ਕੈਲੀਫੋਰਨੀਆ ਦੇ ਪੱਧਰ ਦੇ ਉੱਤੇ ਕਾਬਲੀਅਤ ਅਜੇ ਹਾਲ ਦੀ ਘੜੀ ਨਜ਼ਰ ਆ ਰਹੀ ਹੈਗੀ ਆ। ਸੋ ਇਹ ਜੇ 6 ਕੀ ਇੰਡੀਕੇਟਰ ਕਹਿੰਦੇ ਆ ਵੀ ਆਪਾਂ ਇਹ ਐਬਿਲਿਟੀ ਇਹ ਕਾਬਲੀਅਤ ਲੈ ਲੈਂਦੇ ਹਾਂ ਅਤੇ ਫਿਰ ਆਪਾਂ ਕੈਲੀਫੋਰਨੀਆ ਨੂੰ ਮੁੜ ਦੁਬਾਰਾ ਖੋਲ੍ਹਣ ਵੱਲ ਨੂੰ ਵੱਧ ਸਕਦੇ ਹਾਂ। ਬਿਲਕੁਲ, ਸਰੋਤਿਆਂ ਨੂੰ ਦੱਸਦੇ ਜਾਈਏ ਪੂਰੇ ਦੁਨੀਆ ਦੇ ਵਿੱਚ ਜਿਹੜੇ ਕੈਲੀਫੋਰਨੀਆ ਸਟੇਟ ਇੱਦਾਂ ਦੀ ਆ ਜਿੱਥੇ ਟੌਪ ਨੌਚ ਜਿਹੜੇ ਹੌਸਪੀਟਲਸ ਹੈਗੇ ਆ, ਜਿਸ ਤਰ੍ਹਾਂ ਸਟੈਨਫੋਰਡ ਯੂਨੀਵਰਸਿਟੀ ਦਾ, UCLA ਦਾ, UC ਡੇਵਿਸ ਦਾ ਅਤੇ UCSF ਦਾ ਸੈਨ ਫਰਾਂਸਿਸਕੋ ਦੇ ਵਿੱਚ। ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਬਹੁਤ ਬੁਰੀ ਖਬਰ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ 'ਚ ਅੱਜ 3700 ਫਰਟੈਲਿਟੀਜ਼ ਜਿਹੜੀਆਂ ਆ ਉਹ ਅਨਅਕਾਊਂਟਡ ਸੀਆਂ, ਉਹਨਾਂ ਨੂੰ ਐਡ ਕੀਤਾ ਗਿਆ ਇਸ ਦੇ ਵਿੱਚ ਪਾਇਆ ਗਿਆ। ਸੋ ਟੋਟਲ ਹੁਣ 10,000 ਤੋਂ ਵੱਧ ਮੌਤਾਂ ਜਿਹੜੀਆਂ ਆ ਨਿਊਯਾਰਕ ਸਿਟੀ ਦੇ ਵਿੱਚ ਹੀ ਹੋ ਗਈਆਂ ਹੈਗੀਆਂ। ਇਹ ਜਿਹੜੀਆਂ 3738 ਮੌਤਾਂ ਪਹਿਲਾਂ ਇਸ ਕਰਕੇ ਨਹੀਂ ਐਡ ਕੀਤੀਆਂ ਗਈਆਂ ਸੀ ਕਿਉਂਕਿ ਜਾਂ ਤਾਂ ਇਹਨਾਂ ਦੀ ਮੌਤ ਘਰ 'ਚ ਹੋਈ ਆ ਜਾਂ ਨਰਸਿੰਗ ਹੋਮ 'ਚ ਹੋਈ ਆ, ਜਾਂ ਉਹ ਕਿਉਂਕਿ ਉਹਨਾਂ ਨੂੰ ਕਹਿੰਦੇ ਵੀ ਕਰੋਨਾ ਵਾਇਰਸ ਲਈ ਪਹਿਲਾਂ ਟੈਸਟ ਨਹੀਂ ਕੀਤਾ ਗਿਆ ਸੀ ਜੀ, ਉਹਨਾਂ ਦਾ ਜਿਹੜਾ ਪੋਜ਼ੀਟਿਵ ਨਹੀਂ ਆਇਆ ਸੀ। ਸੋ ਕਹਿੰਦੇ ਵੀ ਜਿੰਨੀਆਂ ਵੀ ਨਿਊਯਾਰਕ ਦੇ ਵਿੱਚ ਮੌਤਾਂ ਹੋਈਆਂ 60% ਲੋਕਾਂ ਦੀਆਂ ਹਸਪਤਾਲ 'ਚ ਹੋਈਆਂ, 22% ਵਿਕਟਮਸ ਦੇ ਘਰ ਦੇ ਵਿੱਚ ਹੋਈ ਆ ਮੌਤ, 18% ਜਿਹੜੇ ਆ ਉਹ ਨਰਸਿੰਗ ਹੋਮ ਜਾਂ ਲੌਂਗ ਟਰਮ ਕੇਅਰ ਜਿਹੜੀਆਂ ਫੈਸਿਲਿਟੀਜ਼ ਆ ਉੱਥੇ ਹੋਈਆਂ। ਅਤੇ ਜੇ ਨਿਊਯਾਰਕ ਦੇ ਸ਼ਹਿਰਾਂ ਦੇ ਬਾਬਤ ਦੱਸਦੇ ਜਾਈਏ ਜਿਹੜੇ ਛੋਟੇ ਹੈਗੇ ਆ, ਬਰੁਕਲਿਨ ਦੇ ਰੈਜ਼ੀਡੈਂਟ ਜਿਹੜੇ ਆ ਸਭ ਤੋਂ ਜ਼ਿਆਦਾ ਉੱਥੇ ਮੌਤਾਂ ਹੋਈਆਂ, ਉਹ ਤੋਂ ਬਾਅਦ ਕੁਈਨਸ ਅਤੇ ਉਹ ਤੋਂ ਬਾਅਦ ਬ੍ਰੌਂਕਸ। ਜੀ ਬਿਲਕੁਲ ਜੀ, ਉਹ 3700 ਮੌਤਾਂ ਦਾ ਆંકੜਾ ਅੱਜ ਦੇ ਵਿੱਚ ਕੁੱਲ ਜਿਹੜਾ ਹਰਜੋਤ ਸਿੰਘ ਜੀ ਜੋੜਿਆ ਜਾਵੇ ਤਾਂ 6000 ਤੋਂ ਵੱਧ ਮੌਤਾਂ ਪਿਛਲੇ 24 ਘੰਟਿਆਂ ਦੇ ਵਿੱਚ ਅਮਰੀਕਾ 'ਚ ਦੱਸੀਆਂ ਗਈਆਂ ਆ। 30,000 ਨੂੰ ਆંકੜਾ ਜਿਹੜਾ ਉਹ ਪਹੁੰਚਣ ਵਾਲਾ ਆ। 6 ਲੱਖ ਤੋਂ ਵੱਧ ਕੇਸ ਅਮਰੀਕਾ 'ਚ ਹੋ ਚੁੱਕੇ ਆ ਅਤੇ ਵਿਸ਼ਵ ਦੇ ਵਿੱਚ ਕੁੱਲ ਕੇਸ ਜਿਹੜੇ ਆ 20 ਲੱਖ ਯਾਨੀ ਕਿ 2 ਮਿਲੀਅਨ ਦਾ ਆંકੜਾ ਜਿਹੜਾ ਉਹ
ਪਾਰ ਕਰ ਚੁੱਕੇ ਨੇ। 1,30,130,000 ਜਿਹੜੇ ਕੁੱਲ ਜਿਹੜੀਆਂ ਕਰੋਨਾ ਵਾਇਰਸ ਦੇ ਕਰਕੇ ਮੌਤਾਂ ਹੋ ਚੁੱਕੀਆਂ ਆ। ਅਜੇ ਵੀ 42,700 ਲੋਕ ਜਿਹੜੇ ਸੀਰੀਅਸ ਦੱਸੇ ਜਾ ਰਹੇ ਨੇ ਤੇ ਜਿਹੜੇ ਰਿਕਵਰੀ ਰੇਟ ਆ ਉਹ ਵੀ ਗੁੱਡ ਜਿਹੜੀ ਉਹ ਹੋ ਰਹੀ ਆ। ਤਕਰੀਬਨ ਪੌਣੇ 5 ਲੱਖ ਨੂੰ ਆંકੜਾ ਪਾਰ ਕਰ ਗਿਆ। 4,81,000 ਲੋਕ ਜਿਹੜੇ ਹੁਣ ਤੱਕ ਇਸ ਕਰੋਨਾ ਵਾਇਰਸ ਤੋਂ ਜਿਹੜੀ ਲਪੇਟ 'ਚ ਆਏ ਸੀ ਉਹ ਇਸ ਦੇ ਵਿੱਚੋਂ ਨਿਕਲ ਕੇ ਆ ਚੁੱਕੇ ਆ। ਜੇ 3700 ਵੀ ਹਰਜੋਤ ਸਿੰਘ ਜੀ ਕੱਢ ਦਈਏ ਤਾਂ ਵੀ ਜਿਹੜੇ 23-2400 ਮੌਤਾਂ ਜਿਹੜੀਆਂ ਆ ਉਹ ਅੱਜ ਦੇ ਦਿਨ ਦੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ। ਉਹ ਵੀ ਇੱਕ ਬਹੁਤ ਵੱਡਾ ਨੰਬਰ ਆ। ਪਿਛਲੇ 2 ਦਿਨਾਂ ਤੋਂ ਆਪਾਂ ਦੇਖਿਆ ਸੀਗਾ ਵੀ ਇਹ ਆંકੜਾ ਥੋੜ੍ਹਾ ਜਿਹਾ ਪੱਧਰਾ ਹੋਇਆ ਸੀਗਾ, 14-1500 ਤੇ ਗਿਆ ਸੀਗਾ ਅਤੇ ਅੱਜ ਫਿਰ ਅਚਾਨਕ ਜਿਹੜੀ ਇਸ ਦੇ ਵਿੱਚ ਉਛਾਲ ਜਿਹੜਾ ਆ ਉਹ ਆਇਆ ਆ। ਚਲੋ ਆਪਾਂ ਆਉਣ ਵਾਲੇ ਸਮੇਂ ਦੇ ਲਈ ਉਮੀਦ ਕਰਦੇ ਹਾਂ। ਹਾਲ ਦੀ ਘੜੀ ਆਈ ਥਿੰਕ ਮੁਲਕ ਨੂੰ ਖੋਲ੍ਹਣ ਦੀ ਬਜਾਏ ਇਹਨਾਂ ਲੋਕਾਂ ਨੂੰ ਕਿੱਦਾਂ ਮਰਨੋਂ ਬਚਾਉਣਾ ਆ ਉਸ ਦੇ ਉੱਤੇ ਜਿਹੜੀ ਚਰਚਾ ਜਿਹੜੀ ਉਹ ਜ਼ਿਆਦਾ ਹੋਣੀ ਚਾਹੀਦੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਜੌਨਸਨ ਐਂਡ ਜੌਨਸਨ ਆ ਉਹ ਕਹਿੰਦੇ ਪਈ ਕੋਸ਼ਿਸ਼ ਕਰ ਰਹੀ ਹੈਗੀ ਆ ਵੀ ਇੱਕ ਜਿਹੜਾ ਉਹ ਵੈਕਸੀਨੇਸ਼ਨ ਬਣਾ ਰਹੀ, ਟੀਕਾ ਬਣਾ ਰਹੀ ਆ ਤੇ ਕਹਿੰਦੇ ਵੀ ਬਹੁਤ ਜਲਦ ਉਹਦੇ ਲਾਗੇ ਪਹੁੰਚ ਗਏ ਆ ਤੇ ਕਹਿੰਦੇ ਜਦੋਂ ਹੀ ਸਾਰਾ ਕੁਝ ਅਪਰੂਵਲ ਹੋ ਗਿਆ, ਸਰਟੀਫਾਈ ਹੋ ਗਿਆ ਤੇ ਬਿਲੀਅਨਸ ਆਫ 2 ਮਿਲੀਅਨ ਕਹਿੰਦੇ ਵੀ ਵੈਕਸੀਨੇਸ਼ਨ ਆ ਉਹ ਰਾਈਟ ਵੇ ਜਿਹੜਾ ਉਹ ਬਣਾਉਣਗੇ। ਨੀਦਰਲੈਂਡ ਦੇ ਵਿੱਚ ਜਿਹੜੀ ਆ ਇਹ ਜੌਨਸਨ ਐਂਡ ਜੌਨਸਨ USA 'ਚ ਵੀ ਬਹੁਤ ਵੱਡੀ ਕੰਪਨੀ ਆ। ਸੋ ਜਿਹੜੀ ਇਹਨਾਂ ਦੀ ਬ੍ਰਾਂਚ ਨੀਦਰਲੈਂਡ 'ਚ ਆ ਉਹ ਇਹਦੇ ਉੱਤੇ ਵਰਕਆਊਟ ਕਰ ਰਹੀ ਹੈਗੀ ਆ ਜੀ। ਉੱਧਰ ਜਿਹੜੇ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਜਿਹੜੇ ਇੰਸ਼ੋਰੈਂਸ ਕਮਿਸ਼ਨਰ ਹੈਗੇ ਆ ਉਹਨਾਂ ਨੇ ਇੰਸ਼ੋਰੈਂਸ ਕੰਪਨੀਜ਼ ਨੂੰ ਆਦੇਸ਼ ਦਿੱਤੇ ਆ ਵੀ ਉਹ ਜਿਹੜੇ ਪ੍ਰੀਮੀਅਮਸ ਆ ਉਹ ਲੋਕਾਂ ਦੇ ਰੀਫੰਡ ਜਿਹੜੇ ਉਹ ਕਰਨ। ਖਾਸ ਕਰਕੇ ਉਹ ਕੰਜ਼ਿਊਮਰ ਤੇ ਬਿਜ਼ਨਸ ਜਿਹੜੇ ਕਰੋਨਾ ਵਾਇਰਸ ਦੀ ਪੈਂਡੈਮਿਕ ਦੇ ਕਰਕੇ ਜਿਹੜੇ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਜਿਹੜੇ ਉਹ ਹੋਏ ਨੇ ਤੇ ਆਲਰੇਡੀ ਜਿਹੜੀਆਂ ਕਈ ਇੰਸ਼ੋਰੈਂਸ ਕੰਪਨੀਜ਼ ਖਾਸ ਕਰਕੇ ਜਿਹੜੀਆਂ ਆਟੋ ਇੰਸ਼ੋਰੈਂਸ ਕੰਪਨੀ ਸੀ ਉਹਨਾਂ ਨੇ ਗੱਡੀਆਂ ਨਾ ਚੱਲਣ ਦੇ ਕਰਕੇ ਜਿਹੜੇ ਕਈ ਪ੍ਰੀਮੀਅਮਸ ਆ ਉਹਨਾਂ ਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਪ੍ਰੋ-ਰੇਟ ਕਰਕੇ ਉਹਨਾਂ ਨੂੰ ਘਟਾ ਕੇ ਕਈਆਂ ਨੂੰ ਜਿਹੜਾ ਵਾਪਸੀ ਆ ਉਹ ਕਰ ਰਹੇ ਆ। ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਜਿਹੜੇ ਆ ਉਹਨਾਂ ਦੇ ਆਫਿਸ ਦੇ ਦੁਆਰਾ ਅੱਜ ਇਹ ਅਨਾਊਂਸਮੈਂਟ ਆ ਉਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਲੋਕ ਸ਼ੈਲਟਰ ਇਨ ਪਲੇਸ ਹੋਣ ਦੇ ਕਰਕੇ ਬਹੁਤ ਸਾਰੇ ਜਿਹੜੇ ਰਿਸਕ ਫੈਕਟਰ ਆ ਉਹ ਘਟੇ ਸੀਗੇ, ਜਿਸ ਕਰਕੇ ਕਹਿੰਦੇ ਵੀ ਇਹ ਜਿਹੜੇ ਪ੍ਰੀਮੀਅਮਸ ਆ, ਰਿਸਕ ਆਫ ਲਾਸ ਆ ਉਹ ਓਵਰਆਲ ਘਟਿਆ ਆ ਤੇ ਓਵਰਆਲ ਵੀ ਜਿਹੜੇ ਇੰਸ਼ੋਰੈਂਸ ਕਲੇਮ ਇਸ ਦੇ ਵਿੱਚ ਘੱਟ ਹੋਏ ਆ। ਸੋ ਉਹਨਾਂ ਨੇ ਕਿਹਾ ਵੀ ਇਸ ਦੇ ਚੱਲਦਿਆਂ ਜਿਹੜੇ ਆ ਉਹ ਬਿਜ਼ਨਸਿਸ ਨੂੰ ਤੇ ਜਿਹੜੇ ਲੋਕਾਂ ਨੂੰ ਉਹ ਕਿਤੇ ਨਾ ਕਿਤੇ ਜਿਹੜੇ ਪ੍ਰੀਮੀਅਮਸ ਆ ਉਸ ਦੇ ਵਿੱਚ ਰਾਹਤ ਆ ਉਹ ਮਿਲਣੀ ਚਾਹੀਦੀ ਹੈਗੀ ਆ। ਸੋ ਬਿਲਕੁਲ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਆਟੋ ਇੰਸ਼ੋਰੈਂਸ ਦੇ, ਘਰਾਂ ਦੇ ਇੰਸ਼ੋਰੈਂਸ ਦੇ ਜਿਹੜੇ ਪ੍ਰੀਮੀਅਮ ਆ ਉਹ ਥੋੜ੍ਹੇ ਵਾਪਸ ਕਰ ਰਹੀ ਹੈਗੀ ਆ, ਕੋਈ ਡਾਲਰ ਵਾਈਜ਼ ਕੋਈ ਪਰਸੈਂਟ ਵਾਈਜ਼। ਪਰ ਜਿਹੜੇ ਕਮਰਸ਼ੀਅਲ ਹੈਗੇ ਆ ਖਾਸ ਕਰਕੇ ਜਿਹੜੇ ਸਟੋਰ ਹੈਗੇ ਗੈਸ ਸਟੇਸ਼ਨ ਉਹਨਾਂ ਦੇ ਵਿੱਚ ਕਹਿੰਦੇ ਪਈ ਰੋਬਰੀਆਂ ਬਹੁਤ ਜ਼ਿਆਦਾ ਵੱਧ ਗਈਆਂ ਆ। ਸੈਕਰਾਮੈਂਟੋ ਏਰੀਏ ਤੋਂ ਖਬਰ ਆ ਰਹੀ ਵੀ ਉੱਥੇ ਬਹੁਤ ਵੱਡੀ ਗਿਣਤੀ 'ਚ ਜਿਹੜੇ ਸਟੋਰ ਆ ਉਹਨਾਂ ਦੇ ਵਿੱਚ ਰੋਬਰੀਆਂ ਵਧੀਆਂ ਆ ਕਿਉਂਕਿ ਹੁਣ ਕੀ ਆ ਵੀ ਮੈਜੋਰਟੀ ਦੇ ਵਿੱਚ ਲੋਕਾਂ ਨੇ ਮਾਸਕ ਪਾਏ ਹੁੰਦੇ ਹੈਗੇ ਆ। ਇਸ ਕਰਕੇ ਕੋਈ ਸ਼ੱਕ ਨਹੀਂ ਕਰਦਾ ਵੀ ਉਹ ਰੋਬਰ ਆ ਰਿਹਾ ਜਾਂ ਤੁਹਾਡਾ ਕਸਟਮਰ ਆ ਰਿਹਾ। ਸੋ ਆਪਣੇ ਜਿੰਨੇ ਭੈਣ ਭਰਾ ਆ ਬਹੁਤ ਉਹਨਾਂ ਦੇ ਗਰੋਸਰੀ ਸਟੋਰ, ਲਿਕਰ ਸਟੋਰ, ਗੈਸ ਸਟੇਸ਼ਨ ਹੈਗੇ ਆ। ਸੋ ਪਲੀਜ਼ ਜਿਹੜੇ ਵੀ ਜੋਬ ਕਰਦੇ ਆ, ਇੰਪਲਾਈ ਆ, ਬੜੇ ਧਿਆਨ ਦੇ ਨਾਲ ਜਿਹੜੀ ਜੋਬ ਕਰੋ। ਇੱਕ ਤਾਂ ਤੁਹਾਨੂੰ ਹੈਲਥ ਦਾ ਧਿਆਨ ਰੱਖਣਾ ਪੈਣਾ ਆ, ਸਾਰਿਆਂ ਦੇ ਮੇਕ ਸ਼ੋਰ ਕਰੋ ਜਿਨ੍ਹਾਂ ਦੇ ਕਾਊਂਟਰ ਆ ਸਾਹਮਣੇ ਤੁਹਾਡੇ ਫਲੈਕਸ ਗਲਾਸ ਜਾਂ ਕੁਛ ਨਾ ਕੁਛ ਡਿਵਾਈਡਰ ਲੱਗਾ ਹੋਣਾ ਚਾਹੀਦਾ ਆ, ਮਾਸਕ ਪਾ ਕੇ ਰਹੋ। ਅਤੇ ਦੂਸਰਾ ਜਿਹੜੀ ਰੋਬਰੀ ਵਗੈਰਾ ਆ ਉਹ ਤੋਂ ਜਿਹੜਾ ਆ ਬਿਲਕੁਲ ਧਿਆਨ ਰੱਖੋ ਜੀ। ਅਗਲੀ ਖਬਰ ਜਿਹੜੀ ਰਾਜਕਨਵੀਰ ਸਿੰਘ ਚੱਲੀਏ ਬੋਇੰਗ ਨੂੰ ਲੈ ਕੇ ਹੈਗੀ ਆ। ਬੋਇੰਗ ਜਿਹੜੀ ਆ ਉਹ ਬਹੁਤ ਘਾਟੇ ਦੇ ਵਿੱਚ ਗਈ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲ ਵੀ 2 ਜਿਹੜੇ ਜਹਾਜ਼ ਕਰੈਸ਼ ਹੋਏ ਸੀ ਉਹਨੂੰ ਲੈ ਕੇ ਵੀ ਬੋਇੰਗ ਕਾਫੀ ਚਰਚਾ ਸੀ। ਹੁਣ ਏਅਰਲਾਈਨ ਇੰਡਸਟਰੀ ਜਿਹੜੀ ਆ ਬੁਰੀ ਤਰ੍ਹਾਂ ਜਿਹੜੀ ਪ੍ਰਭਾਵਿਤ ਹੋਈ ਆ। ਉਹਨੂੰ ਦੇਖਦੇ ਹੋਏ ਕਹਿੰਦੇ ਬੋਇੰਗ ਨੇ ਆਲਰੇਡੀ 150 ਜਿਹੜੇ ਆਰਡਰ ਸੀ ਉਹਨਾਂ ਦੇ ਨਵੇਂ ਜਿਹੜੇ ਜਹਾਜ਼ ਬਣਾਉਣੇ ਸੀ ਉਹ ਕੈਂਸਲ ਹੋ ਗਏ ਹੈਗੇ ਆ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਹਰ ਥਾਂ ਦੇ ਉੱਤੇ ਆਪਣਾ ਨਾਮ ਜਿਹੜਾ ਉਹ ਦੇਖਣਾ ਚਾਹੁੰਦੇ ਆ। ਉਹ ਇੱਦਾਂ ਸ਼ੋਅ ਕਰ ਰਹੇ ਆ ਵੀ ਜਿੱਦਾਂ ਉਹ ਆਪਣੇ ਅਕਾਊਂਟ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਸਟਿਮੂਲਸ ਪੈਕੇਜ ਆ ਉਹ ਦੇ ਰਹੇ ਆ। ਉਸੇ ਦਾ ਅੱਜ ਪ੍ਰਮਾਣ ਦੇਖਣ ਨੂੰ ਮਿਲਿਆ। ਜਿੱਦਾਂ ਆਪਾਂ ਭਾਰਤ ਦੇ ਵਿੱਚ ਦੇਖ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਉੱਥੇ ਆਪਣੀਆਂ ਫੋਟੋਆਂ ਲਾ ਰਹੇ ਆ ਹੱਥ ਜੋੜਿਆ ਹੋਇਆਂ ਦੀ। ਅੱਜ ਟ੍ਰੈਜਰੀ ਡਿਪਾਰਟਮੈਂਟ ਨੇ ਦੱਸਿਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਦਾ ਨਾਮ ਆ ਸਟਿਮੂਲਸ ਪੈਕੇਜ ਦੇ ਉੱਤੇ ਇਹ ਛਾਪਿਆ ਜਾਊਗਾ ਵੀ ਇਸ ਤਰੀਕੇ ਦੇ ਨਾਲ ਜਿੱਦਾਂ ਸ਼ੋਅ ਕਰਨਾ ਵੀ ਆਪਾਂ ਟਰੰਪ ਹੁਣਾਂ ਨੇ ਹੀ ਜਿਹੜੇ ਇਹ ਪੈਸੇ ਆ ਉਹਨਾਂ ਨੂੰ ਦਿੱਤੇ ਆ, ਜਦ ਕਿ ਇਹ ਟੈਕਸ ਪੇਅਰ ਮਨੀ ਹੀ ਸੀਗੀ ਅਤੇ ਜਿਹਨੂੰ ਕਾਂਗਰਸ ਦੇ ਦੁਆਰਾ ਜਿਹੜਾ ਆ
ਉਹ ਅਲਾਟ ਆ ਉਹ ਜ਼ਰੂਰ ਕੀਤਾ ਗਿਆ ਸੀਗਾ। ਤੇ ਚਲੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਇਸ ਦੇ ਵਿੱਚ ਕੀ ਬਣਦਾ। ਕਹਿੰਦੇ ਵੀ ਇਹ ਪਹਿਲੀ ਵਾਰੀ ਵੈਸੇ ਇਹ ਹੋਣ ਜਾ ਰਿਹਾ ਆ ਵੀ ਕਿਸੇ ਰਾਸ਼ਟਰਪਤੀ ਨੇ ਆਪਣਾ ਨਾਮ ਜਿੱਦਾਂ ਜਿਹੜੇ ਸਟਿਮੂਲਸ ਚੈੱਕਸ ਆ ਉਸ ਦੇ ਉੱਤੇ ਛਪਵਾਇਆ ਹੋਵੇ। ਸੋ ਬਿਲਕੁਲ ਥੋੜ੍ਹਾ ਅਸਰ ਹੋ ਰਿਹਾ, ਜਿਸ ਤਰ੍ਹਾਂ ਇੰਡੀਆ 'ਚ ਪ੍ਰਧਾਨ ਮੰਤਰੀ ਰਿਲੀਫ ਫੰਡ ਹੈਗਾ ਆ, ਉਸ ਹਿਸਾਬ ਦੇ ਨਾਲ ਜਿਹੜੇ ਆ ਮੋਦੀ ਸਾਹਿਬ ਨਾਲ ਅੱਜ ਕੱਲ੍ਹ ਬਿਲਕੁਲ ਜੱਫੀ ਪਾਈ ਉਹ ਆ ਸਾਡੇ ਪ੍ਰੈਜ਼ੀਡੈਂਟ ਨੇ। ਸੋ ਥੋੜ੍ਹਾ ਬਹੁਤਾ ਤਾਂ ਜਿਹੜਾ ਅਸਰ ਇਹਦੇ 'ਤੇ ਹੋਣਾ ਹੀ ਹੈਗਾ ਆ। ਸੋ ਅਗਲੀ ਖਬਰ ਵੱਲ ਚੱਲੀਏ, ਜਿਹੜੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਹੈਗੀ ਆ। ਕਹਿੰਦੇ ਵੀ ਜਿਹੜੀ ਟਰੱਕਿੰਗ ਇੰਡਸਟਰੀ ਆ $800 ਬਿਲੀਅਨ ਦੀ ਇੰਡਸਟਰੀ ਆ, ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਟਰੱਕਿੰਗ ਇੰਡਸਟਰੀ ਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਪੈਕੇਜ ਹੈਗਾ ਆ ਉਹਨਾਂ ਦਾ, ਉਹ ਸਟਿਮੂਲਸ ਪੈਕੇਜ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਬੈਨੀਫਿਟ ਆ ਉਹ ਨਹੀਂ ਇਨਕਲੂਡ ਕੀਤਾ ਗਿਆ। ਇਹਦਾ ਰੀਜ਼ਨ ਇਹੀ ਹੋ ਸਕਦਾ ਆ ਵੀ ਜਾਂ ਤਾਂ ਜਿਹੜੇ ਟਰੱਕਿੰਗ ਇੰਡਸਟਰੀ ਦੇ ਜਿਹੜੇ ਜਿੰਨੀਆਂ ਵੀ ਐਸੋਸੀਏਸ਼ਨਸ ਆ, ਕੰਪਨੀਆਂ ਦੇ ਮਾਲਕ ਆ, ਉਹ ਆਰਗੇਨਾਈਜ਼ ਨਹੀਂ ਹੈਗੇ। ਸੋ ਇਹ ਅੱਜ ਇੱਕ ਬਿਜ਼ਨਸ ਇਨਸਾਈਡਰ ਵੱਲੋਂ ਜਿਹੜੀ ਮੇਨ ਖਬਰ ਆਈ ਸੀ ਵੀ ਟਰੱਕਿੰਗ ਇੰਡਸਟਰੀ ਐਡੀ ਵੱਡੀ ਇੰਡਸਟਰੀ ਹੋਣ ਦੇ ਬਾਵਜੂਦ ਵੀ ਜਿਹੜਾ ਟ੍ਰਿਲੀਅਨਸ ਆਫ ਡਾਲਰ ਦਾ ਸਟਿਮੂਲਸ ਪੈਕੇਜ ਜਿਹਦੇ ਵਿੱਚ ਟਰੈਵਲ ਇੰਡਸਟਰੀ ਨੂੰ, ਬੈਂਕਾਂ ਨੂੰ, ਸਮਾਲ ਬਿਜ਼ਨਸ ਨੂੰ, ਈਵਨ ਇੰਡੀਵਿਜੂਅਲ ਵੀ $1200 ਸਾਰਾ ਕੁਛ ਇਨਕਲੂਡ ਕੀਤਾ ਗਿਆ, ਪਰ ਟਰੱਕਿੰਗ ਇੰਡਸਟਰੀ ਦੇ ਲਈ ਇਸ ਤਰ੍ਹਾਂ ਦਾ ਕੋਈ ਸਪੈਸ਼ਲ ਪੈਕੇਜ ਨਹੀਂ ਰੱਖਿਆ ਗਿਆ। ਜੀ ਜੀ ਬਿਲਕੁਲ। ਆਈ ਥਿੰਕ ਜਾਂ ਇਹ ਸੋਚ ਰਹੇ ਹੋਣਗੇ ਵੀ ਜਿਸ ਦੀ ਨੌਕਰੀ ਗਈ ਆ ਉਹ ਅਨਇੰਪਲੋਇਮੈਂਟ ਫਾਈਲ ਕਰੂਗਾ, ਅਤੇ ਬਾਕੀ ਜਿਹੜੇ ਸਟਿਮੂਲਸ ਪੈਕੇਜ ਦੇ ਵਿੱਚ ਇਹ ਵੀ ਜਿਹੜੀ ਸੀਗੀ ਵੀ ਕਿਉਂਕਿ ਗਿਗ ਵਰਕਰਸ ਆ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਸੀਗਾ, ਜਾਂ ਇਹ ਉਹਨਾਂ ਨੇ ਜਿਹੜੀ ਉਹ ਚਰਚਾ ਰੱਖੀ ਹੋਊਗੀ। ਬਾਕੀ ਓਬਵੀਅਸਲੀ ਗੱਲ ਆ ਜਿਹੜੀ ਹਰਜੋਤ ਸਿੰਘ ਜੀ, ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ ਉਹ ਮਿਲੀਅਨਸ ਆਫ ਬਿਲੀਅਨਸ ਆਫ ਡਾਲਰ ਇਨਫੈਕਟ ਜਿਹੜੇ ਆ ਉਹ ਰਾਹਤ ਦੇ ਵਿੱਚ ਜਿਹੜੀਆਂ ਲਈ ਜਾ ਰਹੀਆਂ। ਹੁਣ ਜਿੱਦਾਂ ਬੋਇੰਗ ਦੀ ਗੱਲ ਕਰ ਰਹੇ ਸੀ, ਮੈਨੂੰ ਲੱਗਦਾ ਏਅਰਲਾਈਨਸ ਜਿਹੜੀਆਂ ਕੰਪਨੀਜ਼ ਆ ਉਹਨਾਂ ਨੂੰ ਚੰਗੀ ਰਾਹਤ ਜਿਹੜੀ ਆ ਉਹ ਜਲਦ ਹੀ ਦੇਣ ਜਾ ਰਹੇ ਹੈਗੇ ਆ। ਅਗਲੀ ਖਬਰ ਜਿਹੜੀ ਆਪਾਂ ਸਾਂਝੀ ਕਰਨੀ ਆ ਵੀ ਆਪਣੇ ਜਿਹੜੇ ਬਹੁਤ ਸਾਰੇ ਬਜ਼ੁਰਗ ਜਿਹੜੇ ਥੋੜ੍ਹੇ ਸਿਆਣੇ ਹੈਗੇ 50 ਸਾਲ ਤੋਂ ਉੱਪਰ ਉਮਰ ਵਾਲੇ, ਉਹ 4-5 ਕੈਲੀਫੋਰਨੀਆ ਦੀਆਂ ਇੱਦਾਂ ਦੀਆਂ ਕੰਪਨੀਆਂ ਜਿੱਥੇ ਬਹੁਤ ਵੱਡੀ ਗਿਣਤੀ 'ਚ ਕੰਮ ਕਰਦੇ ਆ। ਇੱਕ ਜਿਹੜੀ ਫੋਸਟਰ ਫਾਰਮ ਹੈਗਾ, ਇਹ ਮੀਟ ਫੈਕਟਰੀ ਹੈਗੀ ਆ ਲਿਵਿੰਗਸਟਨ ਦੇ ਵਿੱਚ ਆ, ਫ੍ਰਿਜ਼ਨੋ 'ਚ ਹੈਗੀ ਆ, ਸੈਕਰਾਮੈਂਟੋ ਦੇ ਵਿੱਚ ਆ, ਗ੍ਰੈਮਬੇ ਕੰਪਨੀ ਬੇਕਰਸਫੀਲਡ 'ਚ ਗਾਜਰਾਂ ਸਭ ਤੋਂ ਜ਼ਿਆਦਾ ਹੁੰਦੀਆਂ, ਉੱਥੇ ਗਾਜਰਾਂ ਦੀ ਫੈਕਟਰੀ ਆ। ਸਨਮੇਡ ਯੂਬਾ ਸਿਟੀ ਦੇ ਵਿੱਚ ਆ, ਇਸੇ ਤਰ੍ਹਾਂ ਡੈਲ ਮੋਂਟੇ ਕੰਪਨੀ। ਚਾਰਾਂ ਕੰਪਨੀਆਂ ਦੇ ਵਿੱਚ ਕਾਫੀ ਆਪਣੇ ਪੰਜਾਬੀ ਭੈਣ ਭਰਾ ਕੰਮ ਕਰਦੇ ਆ। ਕਹਿੰਦੇ ਉੱਥੇ ਸੇਫਟੀ ਜਿਹੜੀ ਆ ਉਹ ਪਹਿਲੀ ਪੋਜੀਸ਼ਨ 'ਤੇ ਨਹੀਂ ਹੈਗੀ। ਬਹੁਤ ਸਾਰੇ ਜਿਹੜੇ ਲੋਕ ਆ ਬਿਨਾਂ ਮਾਸਕ ਤੋਂ ਹੀ ਕੰਮ ਕਰਦੇ ਆ, ਸੋਸ਼ਲ ਡਿਸਟੈਂਸ ਨਹੀਂ ਹੈਗਾ, ਉਹਦੇ ਕਰਕੇ ਜਿਹੜੇ ਬਹੁਤ ਸਾਰੇ ਇੰਪਲਾਈ ਆ ਉਹਨਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਹੈਗਾ। ਸੋ ਉਹਨੂੰ ਦੇਖਦੇ ਹੋਏ ਜਿਹੜੀ ਜਕਾਰਾ ਮੂਵਮੈਂਟ ਵਾਲੇ ਆ ਉਹ ਕੰਪਨੀਆਂ ਨਾਲ ਡਾਇਰੈਕਟਲੀ ਜਿਹੜੀ ਆ ਗੱਲਬਾਤ ਕਰ ਰਹੇ ਆ ਵੀ ਭਈ ਇਹਦੇ 'ਤੇ ਤੁਸੀਂ ਵਰਕਆਊਟ ਕਰੋ, ਲੰਚ ਰੂਮ ਵੱਡੇ ਦੇ ਬਣਾਓ, ਜਾਂ ਉਹਨਾਂ ਨੂੰ ਉਸ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਐਡਜਸਟ ਕਰੋ ਡਿਫਰੈਂਟ ਟਾਈਮ ਦੇ ਉੱਤੇ। ਅਤੇ ਉਹਦੇ 'ਚ ਆਪਾਂ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਨੀ ਵੀ ਜੇ ਕੋਈ ਵੀ ਆਪਣਾ ਭੈਣ ਭਰਾ, ਬਜ਼ੁਰਗ, ਦੋਸਤ ਮਿੱਤਰ ਇਹਨਾਂ ਕੰਪਨੀਆਂ 'ਚ ਕੰਮ ਕਰਦਾ ਆ ਅਤੇ ਤੁਹਾਨੂੰ ਲੱਗਦਾ ਵੀ ਉੱਥੇ ਅਸੀਂ ਸੇਫ ਨਹੀਂ ਹੈਗੇ ਕਰੋਨਾ ਵਾਇਰਸ ਨੂੰ ਲੈ ਕੇ, ਅਤੇ ਤੁਸੀਂ ਕਾਲ ਕਰਕੇ ਆਪਣਾ ਨਾਮ ਅਤੇ ਨੰਬਰ ਸਾਨੂੰ ਜ਼ਰੂਰ ਦੇ ਦਿਓ। ਫਿਰ ਉਹ ਜਿਹੜੇ ਜਕਾਰਾ ਮੂਵਮੈਂਟ ਵਾਲੇ ਆ ਉਹ ਕੰਪਨੀ ਨੂੰ ਕੰਟੈਕਟ ਕਰਨਗੇ। ਤੁਹਾਡਾ ਨਾਮ ਜਿਹੜਾ ਕੋਈ ਡਿਸਕਲੋਜ਼ ਨਹੀਂ ਕੀਤਾ ਜਾਊਗਾ ਤਾਂ ਕਿ ਤੁਹਾਡੇ ਉੱਤੇ ਕਿਸੇ ਦਾ ਕੋਈ ਅਸਰ ਨਾ ਹੋਵੇ। ਪਰ ਪਲੀਜ਼ ਕਿਹੜੀ ਲੋਕੇਸ਼ਨ 'ਤੇ, ਕਿਹੜੇ ਐਡਰੈਸ 'ਤੇ ਤੁਸੀਂ ਕੰਮ ਕਰਦੇ ਆ, ਉੱਥੇ ਕਿੱਦਾਂ ਦੀ ਜਿਹੜੀ ਕੰਡੀਸ਼ਨ ਆ, ਕਿਉਂਕਿ ਆਪਾਂ ਦੇਖੇ ਆ ਪਿੱਛੇ ਜੇ ਖਬਰ ਆਈ ਸੀ ਸਾਊਥ ਡਕੋਟਾ 'ਚ ਜਿੱਥੇ ਸੂਰ ਦਾ ਮੀਟ ਹੁੰਦਾ ਹੈਗਾ, ਸਭ ਤੋਂ ਵੱਡਾ ਅਮਰੀਕਾ ਦਾ ਉਹ ਪਲਾਂਟ ਆ ਜਿੱਥੋਂ ਸਭ ਤੋਂ ਸੂਰ ਦਾ ਮੀਟ ਸਪਲਾਈ ਹੁੰਦਾ, ਉੱਥੇ ਕਿੰਨੀ ਵੱਡੀ ਗਿਣਤੀ 'ਚ ਲੋਕ ਜਿਹੜੇ ਕਰੋਨਾ ਵਾਇਰਸ ਤੋਂ ਪੀੜਤ ਹੋ ਗਏ ਆ। ਸੋ ਇੱਕ ਤੋਂ ਅੱਗੇ 2 ਤੋਂ 3 ਐਮਾਜ਼ੋਨ ਦੇ ਵਿੱਚ ਵੇਅਰ ਹਾਊਸਾਂ 'ਚ ਵੀ ਖਬਰ ਆਈ ਸੀ। ਬਲਕਿ ਇਹ ਹੋਇਆ ਵੀ ਇੱਕ ਐਮਾਜ਼ੋਨ ਦੇ ਵੇਅਰ ਹਾਊਸ ਦੇ ਇੰਪਲਾਈ ਨੇ ਜਦੋਂ ਰੌਲਾ ਪਾਇਆ ਅਤੇ ਵੀ ਉਹਨੂੰ ਵੀ ਕਰੋਨਾ ਵਾਇਰਸ ਹੋ ਗਿਆ ਅਤੇ ਉਹਨੂੰ ਕਹਿੰਦੇ ਬਾਅਦ 'ਚ ਫਾਇਰ ਕਰ ਦਿੱਤਾ ਗਿਆ। ਸੋ ਇਹ ਵੱਡੀਆਂ ਕਾਰਪੋਰੇਸ਼ਨਾਂ ਇਹ ਕੰਮ ਕਰਦੀਆਂ। ਸੋ ਜੇ ਬਿਲਕੁਲ ਆਪਾਂ ਆਪਣੀ ਕਮਿਊਨਿਟੀ ਦੀ ਹੈਲਪ ਕਰਨੀ ਆ ਰਲ ਕੇ, ਕੋਈ ਵੀ ਆਪਣਾ ਭੈਣ ਭਰਾ ਜਿਹੜਾ ਉੱਥੇ ਕੰਮ ਕਰਦਾ ਤੁਹਾਨੂੰ ਖਤਰਾ ਆ, ਲੱਗਦਾ ਆ ਵੀ ਇੱਥੇ ਸਹੀ ਰੂਲ ਸੋਸ਼ਲ ਡਿਸਟੈਂਸ ਵਾਲਾ ਨਹੀਂ ਹੈ, ਲੋਕ ਲੱਗ ਗਏ ਆ, ਸੇਫਟੀ ਨਹੀਂ ਹੈ, ਸਾਨੂੰ ਕਾਲ ਕਰਕੇ ਨਾਮ ਨੰਬਰ ਜ਼ਰੂਰ ਦੱਸ ਦਿਓ। ਆਪਾਂ ਫਿਰ ਉਹ ਜਿਹੜੀ ਆਰਗੇਨਾਈਜੇਸ਼ਨ ਉਹਨਾਂ ਨੂੰ ਲੀਗਲੀ ਲੈਟਰ ਲਿਖ ਰਹੀ ਹੈਗੀ ਆ ਅਤੇ ਉਹਦੇ 'ਤੇ ਕੋਈ ਨਾ ਕੋਈ ਅਸਰ ਹੋਊਗਾ ਅਤੇ ਤੁਹਾਡਾ ਨਾਮ ਜਿਹੜਾ ਆ ਉਹ ਕੰਪਨੀਆਂ ਨੂੰ ਨਹੀਂ ਡਿਸਕਲੋਜ਼ ਕੀਤਾ ਜਾਊਗਾ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, DMV ਨੇ ਅੱਜ ਇੱਕ ਅਨਾਊਂਸਮੈਂਟ ਕੀਤੀ ਆ ਜਿਨ੍ਹਾਂ ਦੇ ਵੀ ਆਈ ਥਿੰਕ ਜਿਹੜੇ ਕਲਾਸ C ਨਾਟ CDL ਜਿਹੜੇ ਰੈਗੂਲਰ ਲਾਇਸੈਂਸਿਸ ਹੁੰਦੇ ਆ, ਡਰਾਈਵਿੰਗ ਲਾਇਸੈਂਸ ਜਿਹੜੇ ਐਕਸਪਾਇਰ ਹੋਣ ਜਾ ਰਹੇ ਸੀਗੇ ਮਈ ਤੱਕ, ਉਹਨਾਂ ਨੂੰ ਰੀਨਿਊ ਕਰਾਉਣ ਦੇ ਲਈ ਉਹਨਾਂ ਨੇ ਥੋੜ੍ਹੀ ਜਿਹੀ ਹੋਰ ਢਿੱਲ ਦਿੱਤੀ ਆ। ਆਈ ਥਿੰਕ ਉਹਨਾਂ ਨੇ ਤਕਰੀਬਨ ਜਿਹੜੇ 3 ਕੁ ਮਹੀਨੇ
ਜਿਹੜੇ ਇਸ ਦੇ ਵਿੱਚ ਐਕਸਟੈਂਸ਼ਨ ਆ ਉਹ ਕੀਤੀ ਆ। ਕਹਿੰਦੇ ਜਿਨ੍ਹਾਂ ਦੇ ਵੀ ਮਾਰਚ ਅਤੇ ਜੂਨ ਦੇ ਦਰਮਿਆਨ ਜਿਹੜੇ ਉਹ ਹੋਣਗੇ, ਜਿਹੜੇ ਮਾਰਚ ਤੋਂ ਜਿਹੜੇ ਮਈ ਤੋਂ ਪਹਿਲਾਂ ਜਿਹੜੇ ਉਹ ਹੋਣਗੇ ਐਕਸਪਾਇਰ, ਉਹਨਾਂ ਨੂੰ 30 ਜੂਨ ਤੱਕ ਉਹਨਾਂ ਨੂੰ ਵੈਲਿਡ ਜਿਹੜਾ ਉਹ ਮੰਨਿਆ ਜਾਊਗਾ। ਇਨਫੈਕਟ ਇਹੀ ਉਹਨਾਂ ਨੇ ਆਖਿਆ ਮਾਰਚ ਅਤੇ ਜੂਨ ਦੇ ਦਰਮਿਆਨ ਜਿੰਨਿਆਂ ਦੇ ਵੀ DLs ਡਰਾਈਵਿੰਗ ਲਾਇਸੈਂਸ ਐਕਸਪਾਇਰ ਹੋਣਗੇ, CDL ਨਹੀਂ ਮੈਂ ਕਹਿ ਰਿਹਾ, ਰੈਗੂਲਰ ਜਿਹੜੇ ਲਾਇਸੈਂਸਿਸ ਜਿਹੜੇ ਹੁੰਦੇ ਨੇ ਗੱਡੀਆਂ ਚਲਾਉਣ ਵਾਲੇ, ਸੋ ਉਹਨਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਉਹ ਆਖਿਆ ਆ। ਇਸ ਤੋਂ ਪਹਿਲਾਂ ਉਹਨਾਂ ਨੇ 120 ਦਿਨਾਂ ਦੀ ਰੀਨਿਊਅਲ ਡੈਡਲਾਈਨ ਐਕਸਟੈਂਸ਼ਨ ਜਿਹੜੀ ਉਹ ਦਿੱਤੀ ਸੀ, ਜਿਹੜੀ 70 ਸਾਲ ਦੀ ਉਮਰ ਤੋਂ ਉੱਤੇ ਵਾਲੇ ਡਰਾਈਵਰਸ ਆ ਉਹਨਾਂ ਦੇ ਲਈ ਉਹ ਅਜੇ ਵੀ ਜਿਹੜੀ ਉਹ ਹੋਊਗੀ। ਅਤੇ ਕਹਿੰਦੇ ਜਿਹੜੇ ਡਰਾਈਵਰ ਆ ਜਿਨ੍ਹਾਂ ਨੂੰ ਇਸ ਤਰ੍ਹਾਂ ਐਕਸਪਾਇਰ ਹੋਊਗੀ ਉਹਨਾਂ ਨੂੰ ਮੇਲ ਦੇ ਵਿੱਚ ਜਿਹੜੀ ਨੋਟੀਫਾਈ ਕੀਤਾ ਜਾਊਗਾ। ਇਨਫੈਕਟ ਜਿਹੜੀ ਕੈਲੀਫੋਰਨੀਆ DMV ਨੇ ਕਿਹਾ ਵੀ ਲਾਇਸੈਂਸਿਸ ਐਂਡੋਰਸਮੈਂਟ for drivers with commercial licenses and certificates such as freight truckers. California DMV says licenses, endorsement and certificates that expire between March and June will remain valid at least till June 30th. So CDL ਵੀ ਇਹਦਾ ਮਤਲਬ ਇਸ ਦੇ ਵਿੱਚ ਉਹਨਾਂ ਨੇ ਜਿਹੜੇ ਉਹ ਲਏ ਆ। ਇਹ NBC ਜਿਹੜੀ ਹੈਗੀ ਆ ਉਹਨਾਂ ਨੇ ਆਪਣੀ ਖਬਰ ਦੇ ਵਿੱਚ ਇਸ ਚੀਜ਼ ਨੂੰ ਛਾਪਿਆ ਹੈਗਾ ਆ। ਸੋ ਕਰੋਨਾ ਵਾਇਰਸ ਨੂੰ ਲੈ ਕੇ ਆਪਣਾ ਜਿਹੜਾ ਗੁਆਂਢੀ ਮੁਲਕ ਆ ਰਾਜਕਨਵੀਰ ਸਿੰਘ ਜੀ ਕੈਨੇਡਾ, ਉਹ ਵੀ ਕਾਫੀ ਪ੍ਰਭਾਵਿਤ ਹੋ ਰਿਹਾ। ਉੱਥੇ ਵੀ ਕਾਫੀ ਮੌਤਾਂ ਦੀ ਗਿਣਤੀ ਵੱਧ ਰਹੀ ਆ। ਪੰਜਾਬੀਆਂ ਦੇ ਬਾਰੇ ਅੱਜ ਬੁਰੀ ਖਬਰ ਆਈ ਆ। ਉੱਥੇ ਜਿਹੜਾ ਟੋਰਾਂਟੋ ਦਾ ਏਅਰਪੋਰਟ ਹੈਗਾ ਆ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਉੱਥੇ 2 ਆਪਣੇ ਟੈਕਸੀ ਡਰਾਈਵਰ ਭਰਾ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਆ। ਕਹਿੰਦੇ ਹੋਰ ਵੀ ਕਈ ਜਿਹੜੇ ਆ ਉੱਥੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੈਗੇ ਆ। ਇਸੇ ਤਰ੍ਹਾਂ ਨਿਊਯਾਰਕ ਤੋਂ ਇੱਕ ਬਹੁਤ ਬੁਰੀ ਖਬਰ ਆ ਰਹੀ ਆ। ਆਪਣੀ ਮੂਲ ਦੀ ਜਿਹੜੀ ਕੁੜੀ ਆ ਡਾਕਟਰ ਪ੍ਰਿਆ ਖੰਨਾ, 43 ਸਾਲਾਂ ਦੀ ਸੀ। ਉਹ ਕਰੋਨਾ ਵਾਇਰਸ ਦੇ ਪੇਸ਼ੈਂਟਸ ਦਾ ਇਲਾਜ ਕਰਦੀ ਸੀ ਅਤੇ ਇਲਾਜ ਕਰਦੀ ਉਹਨੂੰ ਖੁਦ ਨੂੰ ਕਰੋਨਾ ਵਾਇਰਸ ਹੋ ਗਿਆ ਅਤੇ ਅੱਜ ਉਹਦੀ ਜਿਹੜੀ ਡੈਥ ਹੋ ਗਈ ਹੈਗੀ ਆ। ਜੀ ਬਿਲਕੁਲ, ਇਹ ਬਹੁਤ ਮਾੜੀ ਗੱਲ ਆ। ਸੋ ਕੋਈ ਵੀ ਕਮਿਊਨਿਟੀ, ਕੋਈ ਵੀ ਪੇਸ਼ਾ ਜਿਹੜਾ ਆ ਇਸ ਤੋਂ ਬਚਿਆ ਨਹੀਂ ਹੈਗਾ। ਇੱਕ ਜਿਹੜੀ ਖਬਰ ਦੇ ਮੁਤਾਬਕ ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ 9000 ਤੋਂ ਵੱਧ US ਦੇ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਨੂੰ ਕਰੋਨਾ ਵਾਇਰਸ ਹੋਇਆ ਆ। ਜਿੱਦਾਂ ਆਪਾਂ ਦੇਖਿਆ ਸੀਗਾ ਵੀ ਇਟਲੀ ਦੇ ਵਿੱਚ, ਸਪੇਨ ਦੇ ਵਿੱਚ, ਹੋਰ ਇਨਫੈਕਟ ਚਾਈਨਾ ਦੇ ਵਿੱਚ ਵੀ ਜਿਹੜੇ ਕਈ ਡਾਕਟਰਸ ਆ, ਹੈਲਥ ਕੇਅਰ ਵਰਕਰਸ ਆ, ਉਹਨਾਂ ਦੀਆਂ ਮੌਤਾਂ ਹੋਈਆਂ ਸੀ। ਸੋ ਸੇਮ ਹਾਲਾਤ ਜਿਹੜੇ ਇੱਥੇ ਵੀ ਬਣੇ ਪਏ ਆ। ਜਿਹੜੇ ਕਈ ਅਜੇ ਵੀ ਆਖੀ ਜਾਂਦੇ ਸੀਗੇ ਨਾ ਵੀ ਇਹ ਫਲੂ ਹੀ ਆ, ਐਵੇਂ ਝੂਠ ਹੀ ਮਾਰੀ ਜਾਂਦੇ ਆ। ਕਦੀ ਫਲੂ ਦੇ ਸੀਜ਼ਨ ਦੇ ਵਿੱਚ ਆਪਾਂ ਸੁਣਿਆ ਸੀਗਾ ਵੀ ਡਾਕਟਰ ਫਲੂ ਤੋਂ ਪੀੜਤ ਹੋਣ ਕਰਕੇ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਹੋਵੇ। ਇਸ ਤਰੀਕੇ ਦੇ ਨਾਲ ਨਹੀਂ ਹੁੰਦਾ। ਡੈਫੀਨੇਟਲੀ ਕਈਆਂ ਦੀ ਕੰਪਲੀਕੇਸ਼ਨ ਜਿਹੜੀਆਂ ਹੋ ਜਾਂਦੀਆਂ, ਪਰ ਡਾਕਟਰਾਂ ਬਾਰੇ ਕਦੀ ਨਹੀਂ ਸੀ ਸੁਣਿਆ ਇੰਨੇ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਉਹਨਾਂ ਦੇ ਮਰਨ ਦੀ ਗੱਲ ਜਿਹੜੀ ਆ ਫਲੂ ਦੇ ਕਰਕੇ ਨਹੀਂ ਸੀ ਹੋਈ। ਸੋ ਇਹ ਕਰੋਨਾ ਵਾਇਰਸ ਗੰਭੀਰ ਇੱਕ ਬਿਮਾਰੀ ਆ। ਸੋ ਇਸ ਨੂੰ ਉਸੇ ਹੀ ਗੰਭੀਰਤਾ ਦੇ ਨਾਲ ਜਿਹੜਾ ਉਹ ਲੈਣ ਦੀ ਜ਼ਰੂਰਤ ਆ। ਸੋ ਸਾਰਿਆਂ ਨੂੰ ਇਸ ਤੋਂ ਬਚ ਕੇ ਜਿਹੜੇ ਆ ਉਹ ਰਹਿਣ ਦੀ ਜ਼ਰੂਰਤ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਇੱਕ ਚੀਜ਼ ਜੇ ਮੈਂ DMV ਵਾਲੀ ਦੇ ਵਿੱਚ ਮੈਂ ਮਾਫੀ ਚਾਹੁੰਦਾ, ਤੁਹਾਡੀ ਗੱਲ ਟੋਕ ਰਿਹਾ ਵਿੱਚ, ਉਸ ਦੇ ਵਿੱਚ ਜਿਹੜੀ ਐਡ ਕਰਦਾ ਜਾਵਾਂ। DMV ਨੇ ਆਖਿਆ ਵੀ ਜਿਨ੍ਹਾਂ ਦੇ ਮੈਡੀਕਲ ਸਰਟੀਫਿਕੇਟਸ ਆ ਉਹ ਇਸ ਦੇ ਵਿੱਚ ਕਵਰ ਨਹੀਂ ਹੋਣਗੇ। ਜਿਹੜੇ 30 ਜੂਨ ਤੱਕ ਵੈਲਿਡਿਟੀ ਜਿਹੜੀ ਤੁਹਾਡੇ ਲਾਇਸੈਂਸਿਸ ਦੀ ਜਿਹੜੀ ਰੱਖੀ ਗਈ ਆ, ਉਸ ਦੇ ਵਿੱਚ ਮੈਡੀਕਲ ਸਰਟੀਫਿਕੇਟਸ ਨਹੀਂ ਕਵਰਡ ਹੋਣਗੇ। ਅਤੇ ਉਹ ਜਿਹੜਾ ਆਪਣੇ ਆਪ ਕੰਟੈਕਟ ਕਰ ਲੈਣ DMV ਨੂੰ ਵੀ ਉਸ ਨੂੰ ਕਿੱਦਾਂ ਜਿਹੜਾ ਉਹ ਰੀਨਿਊ ਕਰ ਸਕਦੇ ਨੇ। ਜੀ ਬਿਲਕੁਲ, ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ, ਪਰ ਜਾਂਦੇ ਜ਼ਰੂਰ ਆਪਾਂ ਖਬਰ ਸਾਂਝੀ ਕਰਨੀ ਆ। ਖਬਰ ਨਹੀਂ, ਆਪਣਾ ਪੁਆਇੰਟ ਆਫ ਵਿਊ ਹੀ ਦੇਣਾ ਹੈਗਾ। ਤੁਸੀਂ ਦੇਖਿਆ ਹੀ ਹੋਊਗਾ, ਆਪਣੇ ਅਕਾਊਂਟ ਖੋਲ੍ਹ ਲਿਓ। ਬਹੁਤ ਸਾਰੇ ਜਿਹੜੇ ਸਰੋਤੇ ਆ ਉਹਨਾਂ ਦੇ ਅਕਾਊਂਟ 'ਚ $1200 ਆਉਣੇ ਸ਼ੁਰੂ ਹੋ ਗਏ ਹੈਗੇ ਆ। ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨੈਸਿਸ ਆ ਉਹਨਾਂ ਦੇ ਅਕਾਊਂਟ 'ਚ ਵੀ ਪੈਸੇ ਆਉਣੇ ਸ਼ੁਰੂ ਹੋ ਗਏ, ਜਿਨ੍ਹਾਂ ਨੇ ਡਿਜ਼ਾਸਟਰ ਲੋਨ ਜਿਹੜਾ ਉਹ ਜਿਹੜੀ ਗ੍ਰਾਂਟ ਸੀਗੀ $10,000 ਵਾਲੀ ਕਿਸੇ ਨੂੰ, ਕਿਉਂਕਿ ਉਹਨਾਂ ਨੇ ਇੰਪਲਾਈ ਬੇਸ ਦਿੱਤੀ ਹੈਗੀ। ਸਵੇਰੇ ਵੀ ਆਪਾਂ ਕਵਰ ਕੀਤਾ ਸੀ, ਜੇ 2 ਇੰਪਲਾਈ ਆ ਤੁਹਾਡੇ 2000 ਉਹ ਨਹੀਂ ਜਮ੍ਹਾਂ ਕਰਾਇਆ, ਜੇ 7 ਆ 7000, ਜੇ 9 ਆ 9000, ਮੈਕਸੀਮਮ 10000 ਸੀਗਾ। ਸੋ ਪਿਛਲੇ ਜਦੋਂ ਆਪਾਂ ਸਵੇਰ ਵਾਲਾ ਪ੍ਰੋਗਰਾਮ ਕਰ ਰਹੇ ਸੀ, ਇੱਕ ਭੈਣ ਜੀ ਦਾ ਕਮੈਂਟ ਸੀ ਵੀ $1200 ਮੈਂ ਸੇਵਾ ਕਰਨੀ ਚਾਹੁੰਦੀ ਹਾਂ। ਬਹੁਤ ਸਾਰੇ ਆਪਣੇ ਇੱਦਾਂ ਦੇ ਸਰੋਤੇ ਆ। ਇੱਕ ਜ਼ਰੂਰ ਆਪਾਂ ਬੇਨਤੀ ਕਰਨੀ ਆ, ਮੈਂ ਅੱਗੇ ਵੀ ਕੀਤੀ ਸੀ ਵੀ ਆਪਣੇ ਗੁਰੂ ਘਰਾਂ ਦੇ ਜਿਹੜੇ ਗ੍ਰੰਥੀ ਸਿੰਘ ਆ, ਗੁਰੂ ਘਰਾਂ ਦੇ ਕੀਰਤਨੀਏ, ਗੁਰੂ ਘਰਾਂ ਦੇ ਵਿੱਚ ਰਾਗੀ ਸਿੰਘ, ਉਹਨਾਂ ਦੀ ਜਿਹੜੀ 75% ਇਨਕਮ ਹੁੰਦੀ ਹੈਗੀ ਆ, ਉਹ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਉਹ ਕੀਰਤਨ ਕਰਦੇ ਆ, ਢਾਡੀ ਵਾਰਾਂ ਗਾਉਂਦੇ, ਜਾਂ ਆਪਾਂ ਉੱਥੇ ਜਾ ਕੇ $5 ਦਿੰਦੇ, ਉਹੋ ਹੀ ਹੁੰਦੀ ਆ। ਬਾਕੀ ਤੁਹਾਨੂੰ ਪਤਾ ਹੀ ਆ ਵੀ ਗੁਰੂ ਘਰ ਦੇ ਗ੍ਰੰਥੀਆਂ ਦੀ ਤਨਖਾਹ ਕਿੰਨੀ ਕੁ ਹੁੰਦੀ ਹੈਗੀ ਆ, ਹੈ ਨਾ। ਸੋ ਮੇਰੀ ਜ਼ਰੂਰ ਬੇਨਤੀ ਆ, ਜਿਹੜੇ ਏਰੀਏ 'ਚ ਰਹਿੰਦੇ ਆ, ਆਪਣੇ ਏਰੀਏ ਦੇ ਬਹੁਤ ਸ਼ਹਿਰਾਂ 'ਚ ਕਿੰਨੇ ਗੁਰੂ ਘਰ ਆ ਉੱਥੇ, ਕਿਉਂਕਿ ਕਈ ਵਾਰੀ ਇੰਡੀਆ ਤੋਂ ਜਥੇ ਆਏ ਹੁੰਦੇ ਆ। ਹੁਣ ਨਾ ਤਾਂ ਉਹਨਾਂ ਨੂੰ ਅਨਪਲਾਈਮੈਂਟ ਮਿਲਣੀ ਆ, ਨਾ ਹੀ ਉਹਨਾਂ ਨੂੰ $1200 ਦਾ ਚੈੱਕ ਮਿਲਣਾ ਹੈਗਾ, ਅਤੇ ਉੱਪਰੋਂ ਕੀ ਆ ਉਹ ਵਿਚਾਰੇ ਇੱਥੇ ਸਟੱਕ ਹੋ ਗਏ ਹੈਗੇ ਆ।
ਤੇ ਗੁਰੂ ਘਰ ਦੇ ਵਿੱਚ ਹੁਣ ਸੰਗਤ ਜਾਂਦੀ ਨਹੀਂ ਹੈਗੀ, ਬਹੁਤ ਘੱਟ ਆ। ਸੋ ਉਹਨਾਂ ਦੀ ਜ਼ਰੂਰ ਜੇ ਕੋਈ ਹੈਲਪ ਕਰ ਸਕਦਾ ਆ ਜ਼ਰੂਰ ਹੈਲਪ ਕਰੋ, ਕਿਉਂਕਿ ਜਦੋਂ ਕਿਸੇ ਦੇ ਘਰ ਖੁਸ਼ੀ ਹੁੰਦੀ ਆ, ਕਿਸੇ ਦੇ ਬੱਚਾ ਜੰਮਦਾ ਆ, ਕਿਸੇ ਦੇ ਮੌਤ ਹੁੰਦੀ ਆ, ਖੁਸ਼ੀ ਗਮੀ 'ਚ ਹਰ ਵੇਲੇ ਜਿਹੜੇ ਆਪਣੇ ਗੁਰੂ ਘਰ ਦੇ ਗ੍ਰੰਥੀ ਸਿੰਘ ਆ ਉਹੀ ਜਿਹੜੇ ਸਾਡਾ ਸਾਥ ਦਿੰਦੇ ਆ। ਸੋ ਉਹ ਮੇਰੇ ਹਿਸਾਬ ਨਾਲ, ਕਿਉਂਕਿ ਮੈਂ ਕਿਤੇ ਨਹੀਂ ਦੇਖਿਆ, ਆਪਾਂ ਬਾਹਰ ਬਹੁਤ ਲੰਗਰ ਵੀ ਲਾ ਰਹੇ ਹੈਗੇ ਆ, ਆਪਾਂ ਸਾਰੀ ਜਗ੍ਹਾ ਵੱਖ-ਵੱਖ ਜਿਹੜੇ ਫੇਸ ਮਾਸਕ ਵੀ ਹੋਰ ਕਮਿਊਨਿਟੀਆਂ 'ਚ ਵੰਡ ਰਹੇ ਆ, ਉਹ ਵੀ ਬਹੁਤ ਵਧੀਆ ਗੱਲ ਆ। ਪਰ ਆਪਣੇ ਜਿਹੜੇ ਗੁਰੂ ਘਰਾਂ ਦੇ ਗ੍ਰੰਥੀ ਆ ਉਹਨਾਂ ਨੂੰ ਜ਼ਰੂਰ ਆਪਾਂ ਸਪੋਰਟ ਕਰਨੀ ਹੈਗੀ ਜੀ। ਬਿਲਕੁਲ, ਚਾਹੇ ਉਹ ਮੰਦਿਰ ਦੇ ਵੀ ਆ, ਜਿਹੜੇ ਧਰਮ ਨੂੰ ਤੁਸੀਂ ਮੰਨਦੇ ਆ ਉੱਥੇ ਜ਼ਰੂਰ ਇਹ ਕਰੋ ਜੀ। ਬਿਲਕੁਲ, ਕਈ ਜਣੇ ਆਪਣੇ ਲਿਖ ਰਹੇ ਕਹਿੰਦੇ ਵੀ $3400 ਆ ਗਿਆ, ਕੋਈ ਓਨਰ ਆਪਰੇਟਰ ਆ ਕਹਿੰਦੇ ਵੀ $1000 ਦਾ ਫੰਡ ਜਿਹੜਾ ਮਿਲ ਗਿਆ। ਕਈਆਂ ਦੀ ਸਾਨੂੰ ਕਾਲ ਆਈ ਕਹਿੰਦੇ ਵੀ ਅਸੀਂ ਤੁਹਾਡੇ ਤੋਂ ਜਿਹੜਾ EIDL ਵਾਲੇ ਆ ਉਸ ਲੋਨ ਦੇ ਬਾਰੇ ਜਿਹੜਾ ਉਹ ਪਤਾ ਲੱਗਾ, ਅਸੀਂ ਅਪਲਾਈ ਕੀਤਾ ਤੇ ਸਾਨੂੰ ਜਿਹੜੇ ਆ ਉਹ ਜਿਹੜਾ ਕੁਛ ਨਾ ਕੁਛ ਜਿਹੜਾ ਮਿਲ ਗਿਆ। ਕਹਿੰਦੇ ਨਹੀਂ ਤਾਂ ਪਤਾ ਨਹੀਂ ਸੀ ਲੱਗਣਾ। ਸੋ ਪੰਜਾਬੀ ਰੇਡੀਓ USA ਦਾ ਜਿਹੜਾ ਆ ਉਹ ਧੰਨਵਾਦ ਕਰਦੇ ਸੀਗੇ। ਬਾਕੀ ਦੇਖੋ ਕਾਫੀ ਜ਼ਿਆਦਾ ਜਿਹੜੇ ਲੋਕ ਇਨਫੋਰਮੇਸ਼ਨ ਪੁੱਛਦੇ ਨੇ, ਆਪਾਂ ਫਿਰ ਇੱਕ ਵਾਰੀ ਜਿਹੜਾ ਉਹ ਕਲੀਅਰ ਕਰਦੇ ਜਾਈਏ। ਜਿਨ੍ਹਾਂ ਨੇ ਟੈਕਸ ਭਰਿਆ ਸੀਗਾ, ਜਿਨ੍ਹਾਂ ਕੋ ਜੇ IRS ਕੋ ਤੁਹਾਡੀ ਬੈਂਕ ਦੀ ਇਨਫੋਰਮੇਸ਼ਨ ਹੈਗੀ ਉਹਨਾਂ ਨੂੰ ਡਾਇਰੈਕਟ ਡਿਪੋਜ਼ਿਟ ਆ ਜਾਣੇ ਆ, ਤੇ ਜਿਨ੍ਹਾਂ ਦੇ ਕੋਲ ਜੇ IRS ਦੇ ਕੋਲ ਜਿਨ੍ਹਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ ਉਹਨਾਂ ਨੇ ਚੈੱਕ ਘੱਲਣੇ ਆ। ਸੋ ਉਹ ਜਿਹੜਾ ਆ ਸਾਰੇ ਜਾਣੇ ਆ ਉਹ ਧਿਆਨ ਰੱਖੋ। ਸੋ ਅਨਪਲਾਈਮੈਂਟ ਦਾ ਵੀ ਥੋੜ੍ਹਾ ਜਿਹਾ ਕਲੀਅਰ ਕਰਦੇ ਜਾਈਏ। ਆਪਾਂ ਗਿਗ ਵਰਕਰਸ ਕਿਹਾ ਜ਼ਰੂਰ ਸੀ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਿਹੜੇ ਗਿਗ ਵਰਕਰਸ ਆ, ਊਬਰ ਵਾਲੇ ਆ, ਟੈਕਸੀ ਡਰਾਈਵਰ ਆ, ਜਿੰਨੇ 1099 ਵਾਲੇ ਆ ਵੀ ਉਹਨਾਂ ਨੂੰ ਅਨਪਲਾਈਮੈਂਟ ਮਿਲੂਗੀ। ਪਰ ਮੈਨੂੰ ਜਿੰਨੀਆਂ ਕਿ 5-7 ਕਾਲਾਂ ਆਈਆਂ ਆਪਣੇ ਭਰਾਵਾਂ ਦੀਆਂ, ਉਹ ਕਹਿੰਦੇ ਵੀ ਸਾਨੂੰ ਉਹਨਾਂ ਨੇ ਡਿਕਲਾਈਨ ਕਰਤੀ ਆ। ਕਹਿੰਦੇ ਵੀ ਤੁਸੀਂ ਪੇਰੋਲ ਤੇ ਨਹੀਂ ਹੈਗੇ, W2 ਨਹੀਂ, ਤੁਸੀਂ ਤਾਂ ਕਦੇ ਅਨਪਲਾਈਮੈਂਟ ਟੈਕਸ ਹੀ ਨਹੀਂ ਦਿੱਤਾ। ਸੋ ਇਹ ਜ਼ਰੂਰ, ਕਿਉਂਕਿ ਜਦੋਂ ਤੁਸੀਂ ਅਨਪਲਾਈਮੈਂਟ ਫਾਈਲ ਕਰਦੇ ਆ, ਸੋ ਹੁਣ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ। ਕਈ ਆਪਣੀਆਂ ਭੈਣਾਂ ਬੀਬੀਆਂ ਚਾਈਲਡ ਕੇਅਰ ਦਾ ਕੰਮ, ਕੈਸ਼ ਕੰਮ ਕਰਦੀਆਂ ਸੀਗੀਆਂ, ਹੁਣ ਇਸ ਵੇਲੇ ਪਤਾ ਲੱਗਣਾ ਜੇ ਉਹੀ ਆਪਣਾ ਟੈਕਸ ਕਟਾਉਂਦੀਆਂ ਹੁੰਦੀਆਂ ਤੇ ਉਹ ਤੁਹਾਨੂੰ ਜਿਹੜੀ ਆ ਅਨਪਲਾਈਮੈਂਟ ਮਿਲਣੀ ਸੀ, ਪਲੱਸ $600 ਜਿਹੜਾ ਗੌਰਮੈਂਟ ਨੇ ਉਹ ਦੇਣਾ ਸੀ। ਸੋ ਬਿਲਕੁਲ ਜਿਹੜਾ ਆਪਾਂ ਟੈਕਸ ਦਿੰਨੇ ਆ, ਕਈ 30-30 40-40 ਸਾਲ ਤੋਂ ਦੇ ਰਿਹਾ, ਉਹੀ ਟੈਕਸ ਜਿਹੜਾ ਆ ਆਪਣੇ ਭੈਣ ਭਰਾਵਾਂ ਨੂੰ ਸਾਨੂੰ ਜਦੋਂ ਵਿਪਤਾ ਆਉਂਦੀ ਆ ਉਹ ਮਿਲਦਾ ਹੈਗਾ। ਬਿਲਕੁਲ, ਇਹ $1200 ਵੀ ਜਿਹੜਾ ਉਹ ਮਿਲ ਰਿਹਾ ਲੋਕਾਂ ਦੀ ਕੋਈ ਕਮਾਈ ਆ, ਇਹ ਟੈਕਸ ਪੇਅਰ ਮਨੀ ਹੋਈ ਆ, ਇਹ ਕਿਤੇ ਅਸਮਾਨ ਦੇ ਵਿੱਚੋਂ ਥੋੜੀ ਨਿਕਲ ਆਈ ਆ, ਇਹ ਟੈਕਸ ਪੇਅਰ ਮਨੀ ਆ। ਸੋ ਜਿਹੜੇ ਕਈ ਕਾਲੇ ਪਈ ਜਾਂਦੇ ਨਾ, ਦੇ ਦਿਓ ਸਾਨੂੰ ਜੀ, ਭਾਈ ਇਦਾਂ ਨਾ ਕਰੋ। ਲੋਕਾਂ ਦੀ ਮਿਹਨਤ ਦੀ ਜਿਹੜੀ ਇਹ ਕਮਾਈ ਹੈਗੀ ਆ, ਜਿਹਨੂੰ ਜ਼ਰੂਰਤ ਹੈਗੀ ਆ ਉਹਨੂੰ ਆਪਣੇ ਆਪ ਆਟੋਮੈਟਿਕਲੀ ਜਿਹੜੀ ਉਹਨਾਂ ਨੇ ਮਿਲ ਜਾਣਾ, ਜਿਹੜਾ ਐਲੀਜੀਬਲ ਹੋਇਆ। ਸੋ ਇੱਕ ਇਹ ਚੀਜ਼ ਅਨਇੰਪਲੋਇਮੈਂਟ ਦੇ ਬਾਰੇ ਜਿਹੜਾ ਸਭ ਤੋਂ ਵੱਡਾ ਸਵਾਲ ਆਉਂਦਾ ਵੀ ਸਾਡੇ ਕਿਤੇ ਉਸ ਦੇ ਉੱਤੇ ਕੋਈ ਫਰਕ ਤਾਂ ਨਹੀਂ ਪਊਗਾ, ਵੀ ਉਹ ਆਪਾਂ ਜਿਹੜਾ ਕਲੀਅਰ ਕਰਦੇ ਜਾਈਏ। ਅਨਇੰਪਲੋਇਮੈਂਟ ਉਹ ਚੀਜ਼ ਹੁੰਦੀ ਹੈ ਜਿਹੜੀ ਤੁਸੀਂ ਆਪ ਪਹਿਲੋਂ ਆਪਣੇ ਟੈਕਸ ਚੋਂ ਕਟਾਈ ਆ, ਸੋ ਉਸੇ ਦੇ ਆਧਾਰ ਦੇ ਉੱਤੇ ਤੁਹਾਨੂੰ ਜਿਹੜੀ ਉਹ ਮੁੜ ਕੇ ਵਾਪਸ ਜਿਹੜੇ ਪੈਸੇ ਤੁਸੀਂ ਕਟਾਉਂਦੇ ਰਹੇ ਆ ਉਹ ਤੁਹਾਨੂੰ ਮਿਲ ਰਹੇ ਆ। ਸੋ ਜਿਹੜੀ ਸੋਸ਼ਲ ਸਿਕਿਉਰਿਟੀ ਵੀ ਜਿਨ੍ਹਾਂ ਨੂੰ ਜਿਹੜੀ ਲੱਗਦੀ ਹੁੰਦੀ ਹੈ ਇਹਦੇ ਵਿੱਚ ਰਿਟਾਇਰਮੈਂਟ, ਉਹੀ ਹੁੰਦੀ ਹੈ ਜਿੰਨੀ ਤੁਸੀਂ ਸੋਸ਼ਲ ਸਿਕਿਉਰਿਟੀ ਕਟਾਉਂਦੇ ਰਹੇ ਹੈਗੇ ਆ, ਉਸ ਦੇ ਆਧਾਰ ਦੇ ਨਾਲ ਜਿਹੜੀ ਉਹ ਫਿਰ ਮਿਲਦੀ ਰਹਿੰਦੀ ਹੈ। ਸੋ ਅਨਇੰਪਲੋਇਮੈਂਟ ਦੇ ਨਾਲ ਤੁਹਾਡੀ ਜਿਹੜੀ ਉਸ ਦੇ ਉੱਤੇ ਬਿਲਕੁਲ ਵੀ ਜਿਹੜਾ ਫਰਕ ਆ ਉਹ ਨਹੀਂ ਜਿਹੜਾ ਉਹ ਪਊਗਾ। ਸੋ ਇਹ ਚੀਜ਼ ਹੈਗੀ ਆ। ਸੋ ਕਈ ਜਿਹੜੇ ਆਪਣੇ ਲੋਕਲ ਕੰਮ ਕਰ ਰਹੇ ਨੇ ਉਹ SBA ਵਾਲਿਆਂ ਦੇ ਜ਼ਰੀਏ ਜਿਹੜੀਆਂ ਲੋਨਸ ਸੀਗੇ, ਜਿਹੜੇ ਓਨਰ ਆਪਰੇਟਰ ਵੀ ਹੈਗੇ ਨੇ ਜਾਂ ਜਿਹੜੇ ਸਮਾਲ ਬਿਜ਼ਨਸ ਲੋਨਸ ਆ, ਕੋਈ ਪਾਰਲਰ ਦਾ ਕੰਮ ਕਰ ਰਹੇ, ਕੋਈ ਕੁਛ ਕਰ ਰਹੇ ਆ, ਉਹਨਾਂ ਨੂੰ ਵੀ ਜਿਹੜਾ ਉਹ ਜ਼ਰੂਰ ਜਿਹੜਾ ਕਰੋ। ਜਿਹੜੇ ਉਹਨਾਂ ਜਿਨ੍ਹਾਂ ਨੇ ਬਣਾਈਆਂ ਕਾਰਪੋਰੇਸ਼ਨਾਂ ਤੇ ਖੁਦ W2 ਉਸ ਦੇ ਵਿੱਚੋਂ ਲੈ ਰਹੇ ਸੀ, ਉਹ ਉਹਨਾਂ ਦੇ ਲਈ ਜਿਹੜਾ ਜ਼ਰੂਰ ਕੁਛ ਨਾ ਕੁਛ ਜਿਹੜਾ ਉਹ ਹੋ ਸਕਦਾ ਹੋਊਗਾ। ਸੋ ਪਲੀਜ਼ ਆਪੋ ਆਪਣੇ ਨਾ ਜਿਹੜੇ ਵੀ ਟੈਕਸ ਪ੍ਰੀਪੇਅਰ ਹੈਗੇ ਆ ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲ ਕਰੋ, ਜਾਂ ਹੋਰ ਕਿਸੇ ਦੇ ਨਾਲ ਵੀ ਜਿਹੜੀ ਉਹ ਤੁਸੀਂ ਜ਼ਰੂਰ ਗੱਲ ਕਰ ਸਕਦੇ, ਸਲਾਹ ਜਿਹੜੀ ਉਹ ਜ਼ਰੂਰ ਇਸ ਦੇ ਵਿੱਚ ਲਈ ਜਾਵੇ। ਸੋ ਬਿਲਕੁਲ ਦੂਸਰਾ ਇਸ਼ੂ ਜਿਹੜਾ ਆਪਾਂ ਡਿਸਕਸ ਕਰਨਾ ਰਾਜਕਨਵੀਰ ਸਿੰਘ ਜੀ, ਸੈਂਸਸ ਵਾਲਾ, ਉਹ ਬੜਾ ਇੰਪੋਰਟੈਂਟ ਇਸ਼ੂ ਹੈਗਾ। ਉਹਦੇ ਬੇਸ ਦੇ ਉੱਤੇ ਜਿੱਥੇ ਕਮਿਊਨਿਟੀਆਂ ਹੈਗੀਆਂ ਆ ਉਹਨਾਂ ਦੀ ਲੈਂਗੁਏਜ ਦੇ ਬੇਸ ਦੇ ਉੱਤੇ ਜਿਹੜਾ ਆ ਉਹ ਬਹੁਤ ਸਾਰੀ ਫੰਡਿੰਗ ਹੁੰਦੀ ਹੈਗੀ ਆ ਸਕੂਲਾਂ ਲਈ, ਹਸਪੀਟਲਾਂ ਲਈ। ਉਹਦੇ ਲਈ ਆਪਾਂ ਕੱਲ੍ਹ ਨੂੰ 9:30 ਵਜੇ ਆਪਾਂ ਜਿਹੜਾ ਪ੍ਰੋਗਰਾਮ ਆ, ਸਵੇਰ ਵਾਲਾ ਸਾਡਾ ਪ੍ਰੋਗਰਾਮ 9:30 ਵਜੇ ਸਾਡੇ ਨਾਲ ਜਕਾਰਾ ਮੂਵਮੈਂਟ ਤੋਂ US ਸੈਂਸਸ ਦੇ ਵਿੱਚ ਜਿਹੜਾ ਆਪਾਂ ਕੀ ਲਿਖਣਾ ਹੈਗਾ ਆ ਉਹ ਡਿਸਕਸ ਕਰਨਗੇ ਤੁਹਾਡੇ ਸਾਰੇ। ਜੇ ਬਾਕੀ ਕਿਸੇ ਦਾ ਸਵਾਲ ਵੀ ਹੋਇਆ ਉਹ ਵੀ ਪੁੱਛ ਸਕੂਗੇ ਜੀ। ਤੁਹਾਡੇ ਘਰਾਂ ਦੇ ਵਿੱਚ ਚਿੱਠੀਆਂ ਆ ਗਈਆਂ ਹੈਗੀਆਂ ਆ, ਆਨਲਾਈਨ ਜਾ ਕੇ ਭਰ ਸਕਦੇ ਆ। ਸੋ ਉਹ 'ਚ ਡਿਟੇਲ 'ਚ ਜਿਹੜਾ ਆ ਕੱਲ੍ਹ ਸਵੇਰ ਨੂੰ 9:30 ਵਜੇ ਸਾਡਾ ਪ੍ਰੋਗਰਾਮ 9 ਤੋਂ 10 ਹੁੰਦਾ। ਪਹਿਲਾਂ ਆਪਾਂ ਅਪਡੇਟ ਅਮਰੀਕਾ ਦੀਆਂ ਖਬਰਾਂ ਕਰਾਂਗੇ, ਫਿਰ ਉਹਨਾਂ ਦੇ ਨਾਲ ਜੁੜ ਕੇ ਜਿਹੜੀ ਆ ਸੈਂਸਸ ਬਾਰੇ ਡਿਟੇਲ 'ਚ ਗੱਲਬਾਤ ਕਰਾਂਗੇ। ਜੀ ਬਿਲਕੁਲ। ਤੇ ਹੁਣ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਸਮਾਪਤ ਹੈ। ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।